ਅਖਾਣ ਸਾਡੇ ਮੂੰਹ ਦੇ ਵਿੱਚੋਂ ਹਾਰ ਸ਼ਿੰਗਾਰ ਕੀਤਿਓਂ ਬਗੈਰ ਤੇ ਸ਼ਗਨਾਂ ਵਾਲਾ ਜੋੜਾ ਪਾਇਓ ਬਗੈਰ ਤੇ ਵਹੁਟੀ ਬਣਿਓ ਬਗੈਰ ਕਦੀ ਬਾਹਰ ਨਹੀਂ ਨਿਕਲਦੇ। ਸਾਡੇ ਸਾਰਿਆਂ ਦੇ ਹੀ ਇਹ ਅਖਾਣ ਨੇ ਸਾਂਝੇ। ਇਹ ਸਾਡੀ ਧਰਤੀ ਦਾ ਵਿਰਸਾ ਹੈ ਔਰ ਇਹ ਏਡੀਆਂ ਗੁਣਵੱਤੀਆਂ ਚੀਜ਼ਾਂ ਨੇ ਔਰ ਇਹ ਮਾਣਕ ਮੋਤੀ ਨੇ ਸਾਡੀ ਜ਼ਬਾਨ ਦੇ। ਵਾਹ ਵੇਲੀ ਰੰਨ ਪਰਾਉਣਿਆਂ ਜੋਗੀ। ਪਿਆਰਿਓ, ਸਾਡੇ ਖਿਆਲਾਤ ਤੇ ਸਾਡੇ ਜਜ਼ਬਾਤ ਜਦੋਂ ਸਾਡੇ ਮਨ ਅੰਦਰ ਪੱਕ ਜਾਂਦੇ ਨੇ ਤੇ ਇੱਕ ਦਿਨ ਆਪ ਮੁਹਾਰੇ ਇਸ ਤਰ੍ਹਾਂ ਸਾਡੇ ਮੂੰਹ ਦੇ ਵਿੱਚੋਂ ਬੋਲ ਬਣ ਕੇ ਬਾਹਰ ਨਿਕਲ ਆਉਂਦੇ ਨੇ, ਜਿਸ ਤਰ੍ਹਾਂ ਪੱਕੇ ਹੋਏ ਅੰਗੂਰ ਦਾ ਸ਼ੀਰਾ ਆਪੋ ਹੀ ਇੱਕ ਦਿਨ ਉਹਦੀ ਬੈਰੂਨੀ ਜਿਲਦ ਨੂੰ ਫਾੜ ਕੇ ਤੇ ਬਾਹਰ ਨਿਕਲ ਆਉਂਦਾ ਹੈ। ਹੀਆ ਕਿਨੂੰ ਆਂਦੇ ਨੇ? ਉਹ ਜਿਹੜੀ ਗੁੱਡੀ ਗੁੱਡੇ ਦੀ ਪੀਂਘ ਹੁੰਦੀ ਹੈ। ਹਾਂ, ਜਦੋਂ ਜਿਹੜੇ ਪਾਸੇ ਸੂਰਜ ਹੁੰਦਾ ਹੈ ਨਾ ਜੀ, ਉਹਦੇ ਦੂਜੇ ਪਾਸੇ ਉਹ ਪੈਂਦੀ ਹੈ। ਲਓ ਜੀ ਭਾਜੀ ਦਲੇਰ ਸਿੰਘ ਮਹਿਦੀ ਸਾਹਿਬ, ਤੁਸਾਂ ਸਾਡੇ ਬਾਬਾ ਜੀ ਦੀਆਂ ਗੱਲਾਂ ਸੁਣ ਲਈਆਂ। ਕਿਤੋਂ ਮੱਝ ਲੱਲੇ ਮਰਾਸੀਆਂ ਨੇ ਜੀ, ਤੇ ਉਹ ਮੱਝ ਲੈ ਕੇ ਤੇ ਉਹਨੇ ਜਨਾਬ ਪਹਿਲੇ ਦਿਨ ਦੁੱਧ ਜਿਹੜਾ ਉਹ ਮਤਲਬ ਕਾੜ ਕੇ ਰਾਤ ਨੂੰ ਰੱਖਿਆ ਕਿ ਸਵੇਰੇ ਰਿੜਕਾ ਪਾਵਾਂਗੀ। ਹਾਂ, ਤਿੱਤਰ ਖੰਭੀ ਬਦਲੀ ਹਾਂਜੀ ਤੇ ਰੰਨ ਮਲਾਈ ਖਾ, ਹਾਏ ਉਹ ਵਸੇ ਉਹ ਉਜੜੇ ਤੇ ਕਦੀ ਨਾ ਖਾਲੀ ਜਾ। ਹਾਂ, ਤੇ ਮੇਰੀ ਰੰਗਲੀ ਮਧਾਣੀ ਬਾਹਾਂ ਗੋਰੀਆਂ, ਮੈਂ ਚਾਈ ਚਾਈ ਦੁੱਧ ਰਿੜਕਾਂ ਤੇ ਮੇਰੇ ਚੂੜੇ ਦੀ ਆਵਾਜ਼ ਗੁਆਂਢੀਆਂ ਵੱਲ ਜਾਏਗੀ। ਦੁੱਧ ਦਾ ਸਿਰ ਵੱਢਿਆ ਤੇ ਮੱਖਣ ਕਿੱਥੋਂ ਕੱਢਿਆ। ਧੰਨ ਪ੍ਰਭਾਣੀਆਂ ਨੇ ਜਿਹੜੀਆਂ ਚਾਟੀ ਸਰਾਣੇ ਰੱਖ ਕੇ ਸੌਂਦੀਆਂ ਨੇ। ਗੁਰੂ ਜਿਨ੍ਹਾਂ ਦੇ ਟੱਪਣੇ ਹਾਂਜੀ ਤੇ ਚੇਲੇ ਜਾਣ ਛੜੱਪ ਕਿ ਮੰਗੀ ਸਾਂ ਮੈਂ ਚੰਗੀ ਸਾਂ, ਵਿਆਹੀ ਲੱਥਾ ਚਾ ਤੇ ਬੁਰੀ ਤੇ ਮੈਂ ਤਾਂ ਬਣੀ ਜਦ ਵਿਹੜੇ ਬੈਠੀ ਆ। ਆਉਣ ਪਰਾਈਆਂ ਜਾਈਆਂ ਤੇ ਵਿਛੋੜਨ ਸਕਿਆਂ ਪਾਈਆਂ। ਤੇ ਅਸੀਂ 6 ਭਰਾ ਸਾਂ। ਅੱਛਾ ਜੀ। 6 ਭਰਾਵਾਂ ਦੇ ਸਾਡੇ 19 ਪੁੱਤਰ ਸਨ। ਅੱਲਾਹੁ ਅਕਬਰ। 19 ਪੁੱਤਰ ਨੇ ਔਰ ਅਸੀਂ 6 ਭਰਾਵਾਂ ਤੇ 19 ਪੁੱਤਰ ਵੀ ਸਾਰੇ ਵਿਆਹੇ ਨੇ। 145 ਜੀ ਨੇ ਸਾਡੇ ਤੇ ਅਸੀਂ ਅੱਜ ਵੀ ਇੱਕ ਤੌਣ ਤੇ ਆ। ਜਿਹੜੇ ਭਰਾ ਆਪਸ 'ਚ ਬੁੱਢੀਆਂ ਦੇ ਆਖੇ ਲੱਗ ਕੇ ਗਲਮੋ ਗਲਮੀ ਹੋਣ, ਉਹਨਾਂ ਨੂੰ ਬਾਹਰੋਂ ਵੀ ਲੋਕੀ ਵਾਰੀ-ਵਾਰੀ ਫੰਡਦੇ ਨੇ। ਭਾਈਆਂ ਬਾਜ ਨਾ ਮਜਲਸਾਂ ਸੋਂਦੀਆਂ ਨਹੀਂ ਤੇ ਭਾਈਆਂ ਬਾਜ ਕੁਝ ਭਰਮ ਤੇ ਭਾਰ ਨਹੀਂ। ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆ ਜਿੱਡੀ ਕੋਈ ਹਾਰ ਨਹੀਂ। ਭਾਈ ਢਾਂਵਦੇ ਤੇ ਭਾਈ ਉਸਾਰਦੇ ਨਹੀਂ, ਭਾਈਆਂ ਬਾਜ ਬਾਵਾਂ ਬਲਕਾਰ ਨਹੀਂ। ਭਾਈ ਮਰਨ ਤੇ ਜਾਂਦੀਆਂ ਭੱਜ ਬਾਵਾਂ, ਬਿਨਾਂ ਭਾਈਆਂ ਦੇ ਕੋਈ ਸਰਦਾਰ ਨਹੀਂ। ਤੇ ਤਾਲੇ ਮੰਦ ਦੀਆਂ ਲੱਖ ਖੁਸ਼ਾਮਦਾਂ ਨਹੀਂ ਅਤੇ ਕੋਈ ਗਰੀਬ ਦਾ ਯਾਰ ਨਹੀਂ। ਤੇ ਵਾਰਿਸ ਸ਼ਾਹ ਮੀਆਂ, ਬਿਨਾਂ ਭਾਈਆਂ ਦੇ ਸਾਨੂੰ ਜਿਉਵਣਾ ਜ਼ਰਾ ਦਰਕਾਰ ਨਹੀਂ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। प्यारे वेखण वालिओ, पंजाबी माँ बोली दे जुबानो अदब ते सकाफत दे फरोग ते वधावे ते चढ़तन लई शुरू कीते जान वाले यूट्यूब चैनल मेला टीवी ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਨਾਲ ਲੱਗਾ ਹੋਇਆ ਘੰਟੀ ਦਾ ਬਟਨ ਦਬਾਣਾ ਬਿਲਕੁਲ ਨਾ ਭੁੱਲਣਾ। ਪਿਆਰਿਓ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂ ਜੇ ਤੁਹਾਡੇ ਕਮੈਂਟਸ ਸਾਡੇ ਵਾਸਤੇ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਪੰਜਾਬੀ ਜ਼ੁਬਾਨ ਦੇ ਇੱਕ ਬੜੇ ਸੁਨੱਖੜੇ ਸ਼ਾਇਰ ਹੋਏ ਨੇ ਸਲੀਮ ਕਾਸ਼ਿਰ। ਉਹਨਾਂ ਦੀ ਗਜ਼ਲ ਹੈ ਕਿ ਜੋ ਬੋਲ ਜ਼ੁਬਾਨੋਂ ਨਿਕਲ ਗਿਆ, ਉਹ ਤੀਰ ਕਮਾਨੋਂ ਨਿਕਲ ਗਿਆ। ਮੈਂ ਦਿਲ ਵਿੱਚ ਉਹਨੂੰ ਲੱਭਦਾ ਸਾਂ, ਉਹ ਦੂਰ ਅਸਮਾਨੋਂ ਨਿਕਲ ਗਿਆ। ਉਹਨੂੰ ਮੇਰੀਆਂ ਗੱਲਾਂ ਯਾਦ ਰਹੀਆਂ,
ਪਰ ਮੈਂ ਪਹਿਚਾਨੋਂ ਨਿਕਲ ਗਿਆ। ਮੈਂ ਘਰ ਦੀ ਅੱਗ ਲੁਕਾਉਂਦਾ ਸਾਂ, ਤੂੰ ਰੋਸ਼ਨਦਾਨੋਂ ਨਿਕਲ ਗਿਆ। ਤੇ ਕਾਸ਼ਰ ਤੋਂ ਹੁਣ ਕੀ ਪੁੱਛਦੇ ਹੋ, ਹੁਣ ਦਰਦ ਬਿਆਨੋਂ ਨਿਕਲ ਗਿਆ। ਦਰਅਸਲ ਮੈਂ ਤੁਹਾਨੂੰ ਇਸ ਗਜ਼ਲ ਦਾ ਪਹਿਲਾ ਮਤਲਾ ਸੁਣਾਉਣਾ ਚਾਹੁੰਦਾ ਸਾਂ, ਪਹਿਲਾ ਸ਼ੇਰ। ਭਈ ਜੋ ਬੋਲ ਜ਼ੁਬਾਨੋਂ ਨਿਕਲ ਗਿਆ, ਉਹ ਤੀਰ ਕਮਾਨੋਂ ਨਿਕਲ ਗਿਆ। ਪਿਆਰਿਓ, ਸਾਡੇ ਖਿਆਲਾਤ ਤੇ ਸਾਡੇ ਜਜ਼ਬਾਤ ਜਦੋਂ ਸਾਡੇ ਮਨ ਅੰਦਰ ਪੱਕ ਜਾਂਦੇ ਨੇ ਤੇ ਇੱਕ ਦਿਨ ਆਪ ਮੁਹਾਰੇ ਇਸ ਤਰ੍ਹਾਂ ਸਾਡੇ ਮੂੰਹ ਦੇ ਵਿੱਚੋਂ ਬੋਲ ਬਣ ਕੇ ਬਾਹਰ ਨਿਕਲ ਆਉਂਦੇ ਨੇ, ਜਿਸ ਤਰ੍ਹਾਂ ਪੱਕੇ ਹੋਏ ਅੰਗੂਰ ਦਾ ਸ਼ੀਰਾ ਆਪੋ ਹੀ ਇੱਕ ਦਿਨ ਉਹਦੀ ਬੈਰੂਨੀ ਜਿਲਦ ਨੂੰ ਫਾੜ ਕੇ ਤੇ ਬਾਹਰ ਨਿਕਲ ਆਉਂਦਾ ਹੈ। ਲੇਕਿਨ ਸਾਹਿਬੋ ਅਖਾਨ ਜਿਹੜੇ ਨੇ ਉਹਨਾਂ ਦਾ ਮੁਆਮਲਾ ਜ਼ਰਾ ਵੱਖਰਾ ਹੈ। ਅਖਾਨ ਸਾਡੇ ਮੂੰਹ ਦੇ ਵਿੱਚੋਂ ਹਾਰ ਸ਼ਿੰਗਾਰ ਕੀਤਿਓਂ ਬਗੈਰ ਤੇ ਸ਼ਗਨਾਂ ਵਾਲਾ ਜੋੜਾ ਪਾਇਓ ਬਗੈਰ ਤੇ ਵਹੁਟੀ ਬਣਿਓ ਬਗੈਰ ਕਦੀ ਬਾਹਰ ਨਹੀਂ ਨਿਕਲਦੇ। ਤੇ ਸੋਹਣਿਓ, ਵਹੁਟੀ ਵੇਖਣ ਦਾ ਚਾਅ ਕਿਹਨੂੰ ਨਹੀਂ ਹੁੰਦਾ। ਤੇ ਆਓ ਫਿਰ ਸਾਡੇ ਨਾਲ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ, ਤੇ ਉਹਨਾਂ ਦੇ ਕੋਲ ਚੱਲ ਕੇ ਤੁਹਾਨੂੰ ਅੱਜ ਦੇ ਜਿਹੜੇ ਅਖਾਨ ਤੁਸੀਂ ਹੀ ਸਾਨੂੰ ਭਿਜਵਾਏ ਹੋਏ ਨੇ ਉਹਨਾਂ ਅਖਾਨਾਂ ਬਾਰੇ ਜਾਣਕਾਰੀ ਦਈਏ ਤੇ ਨਾਲੇ ਤੁਹਾਡੀ ਬਾਬਾ ਜੀ ਦੇ ਨਾਲ ਮੁਲਾਕਾਤ ਵੀ ਕਰਵਾਈਏ। ਆਓ ਸਾਡੇ ਨਾਲ। अस्सलाम वालेकुम जनाबे अली जी। वालेकुम सलाम। बिस्मिल्लाह जी। की हाल चाल है? ठीक अल्लाह पाक दा करम जी। बाबा जी बड़ी तुहाडी नवाज़िश। अच्छा जी, साडे बड़े ही एक प्यारे दर्शक ने ते पूरी दुनिया दे विच ना जी पंजाबी माँ बोली दे बड़े वड्डे गुलूकार ते किंग, भंगड़ा किंग उन्हां नूं लोकी आखदे ने, दलेर सिंह मैदी। हाँ हाँ, वाह जी वाह। इंडिया तो बड़ा नाम है जी। बड़ा जी, अल्लाह पाक दा बड़ा करम है उन्हां ते। हाँ जी। ते बड़ा देश पंजाब दे हवाले नाल उन्हां दा नहीं जी, बड़ा काम है जी उन्हां दा, बड़ा काम है। और फिर जेड़ा ये साडा विरसा है ਇਹਦੀ ਉਹਨਾਂ ਨੇ ਸਾਂਭ ਤੇ ਸੰਭਾਲ ਪੂਰੀ ਦੁਨੀਆ 'ਚ ਸਰ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਗੀਤਾਂ ਦੇ ਰਾਹ, ਆਪਣੇ ਗਾਣਿਆਂ ਦੇ ਰਾਹ, ਔਰ ਕੋਈ ਸ਼ੱਕ ਨਹੀਂ, ਹਾਂਜੀ ਉਹਨਾਂ ਬੜਾ ਪ੍ਰਮੋਟ ਕੀਤਾ ਹੈ। ਤੇ ਉਹ ਜਨਾਬ ਤੁਹਾਡਾ ਪ੍ਰੋਗਰਾਮ ਵੇਖਦੇ ਨੇ ਤੇ ਬਾਬਾ ਜੀ ਬੜੇ ਰਾਜ਼ੀ ਨੇ ਉਹ। ਤੇ ਉਹਨਾਂ ਆਖਿਆ ਜੀ ਕਿ ਬਾਬਾ ਜੀ ਨੂੰ ਇੱਕ ਸਾਡਾ ਵੀ ਅਖਾਨ ਪੁੱਛ ਕੇ ਦੱਸੋ। ਉਹ ਇਹ ਕਿ ਬਾਬਾ ਜੀ ਨੂੰ ਪੁੱਛੋ ਕਿ ਜੀ ਇਹਦਾ ਕੀ ਮਤਲਬ ਹੈ ਵੀ ਵਿਹਲੀ ਰੰਨ ਪਰਾਉਣਿਆਂ ਜੋਗੀ। ਹਾਂਜੀ, ਇਹਦਾ ਮਤਲਬ ਇਹ ਵੇ ਕਿ ਇਹਦੇ 'ਚ ਜਿਹੜੀ ਸਿੱਖਿਆ ਨਾ ਜੀ ਬੁਨਿਆਦੀ ਤੌਰ ਤੇ ਜੀ, ਉਹ ਇਹ ਵੇ ਕਿ ਹਰ ਬੰਦੇ ਨੂੰ ਕੰਮ ਕਰਦਿਆਂ ਰਹਿਣਾ ਚਾਹੀਦਾ ਹੈ। ਵਾਹ। ਔਰ ਕੰਮ ਨਾਲ ਹੀ ਬੰਦੇ ਦਾ ਨਾਂ ਹੈ, ਕੰਮ ਨਾਲ ਹੀ ਸੁਚੱਜਾ ਹੈ, ਕੰਮ ਨਾਲ ਹੀ ਘਰ ਸੌਰਦੇ ਨੇ। ਤੇ ਮਤਲਬ ਇਹ ਛੋਟਾ ਛੋਟਾ ਨਿੱਕੇ ਨਿੱਕੇ ਕੰਮ ਵੇਖੋ ਨਾ ਜੀ, ਬੀਬੀਆਂ ਦੇ ਕੰਮ ਵੇਖ ਲਓ ਕਿ ਸਿਆਣਪ ਤੇ ਇਹ ਹੁੰਦੀ ਹੈ ਨਾ ਵੀ ਜਦੋਂ ਵਿਹੜੇ 'ਚ ਹੋਵੇ ਤੇ ਜਦੋਂ ਵਿਹੜੇ 'ਚੋਂ ਅੰਦਰ ਕੋਈ ਸ਼ੈ ਖੜਨੀ ਹੋਵੇ ਤੇ ਕਿਤੇ ਵਿਹੜੇ ਵੱਲ ਜਾਏ ਤੇ ਉਹ ਸ਼ੈ ਲੈ ਜੇ। ਜੇ ਅੰਦਰੋਂ ਕੋਈ ਬਾਹਰ ਸ਼ੈ ਲਿਆਉਣੀ ਹੋਵੇ ਤੇ ਉਹ ਉਧਰੋਂ ਫੜ ਲਿਆਵੇ, ਨਾ ਕਿ ਪਰਤ ਕੇ ਫੇਰ ਉਹ ਜਾਏ ਦੂਜੀ ਵਾਰੀ। ਤੋ ਇੰਜ ਉਹਦਾ ਵੇਲਾ ਵੀ ਬਚੇਗਾ ਔਰ ਸਾਰੇ ਕੰਮ ਸੁਚੱਜ ਤੇ ਸੰਭਾਲ ਨਾਲ ਹੋ ਜਾਣਗੇ। ਵਾਹ। ਲੇਕਿਨ ਕੁਝ ਬੀਬੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਬੜਾ ਸਮਝਦੀਆਂ ਨੇ ਕਿ ਮੈਂ ਅਕਲੋਂ ਫਿਕਰੋਂ ਦੂਜਿਆਂ ਨਾਲੋਂ ਵੱਧ ਹਾਂ ਔਰ ਨਕਮੀਆਂ ਕੰਮ ਕਰਨ ਤੋਂ ਕੰਮ ਚੋਰ ਤੇ ਕੰਮ ਕੋਸ। ਵਾਹ। ਤੇ ਉਹਨਾਂ ਨੇ ਕੀ ਕਰਨਾ ਹੈ ਵੀ ਜਦੋਂ ਕੋਈ ਇਹੋ ਜਿਹਾ ਵਿਆਹ ਸ਼ਿਆ ਹੋਣਾ ਹੈ, ਰੌਣਕ ਰੱਪਾ ਲੱਗਾ ਹੋਣਾ ਹੈ ਤੇ ਸਾਰੇ ਪ੍ਰਾਹੁਣੇ ਆਏ ਪੁਰਾਣੇ ਜ਼ਮਾਨੇ 'ਚ ਤੇ ਪਹਿਲਾਂ ਹੀ ਆ ਕੇ ਫੂਫੀਆਂ ਤੇ ਮਾਸੀਆਂ ਤੇ ਮਾਮਿਆਂ ਤੇ ਮਾਮੀਆਂ ਨੇ ਆ ਕੇ ਤੇ ਜਨਾਬ ਮਹੀਨਾ ਪਹਿਲਾਂ ਹੀ ਡੇਰਾ ਲਾ ਲੈਣਾ ਹੁੰਦਾ ਸੀ ਜੀ। ਤੇ ਉਹ ਫਿਰ ਜਿਹੜੀ ਬੀਬੀ ਉਹ ਕੰਮ ਸ਼ਮ ਦੇ ਦਾਰ, ਕੋਈ ਪ੍ਰਾਹੁਣੀਆਂ ਵੀ ਨਾਲ ਰਲੀਆਂ ਨੇ, ਕੋਈ ਕੰਮਣਿਆਂ ਵਾਲੀਆਂ ਰਲੀਆਂ ਨੇ, ਕੰਮ ਤੇ ਹੁੰਦੇ ਰਹਿੰਦੇ ਨੇ। ਲੇਕਿਨ ਉਹ ਬੀਬੀ ਕੀ ਬਹਿ ਰਹੀ ਹੈ ਵੀ ਜਨਾਬ ਕਦੀ ਕਿਸੇ ਪ੍ਰਾਹੁਣੇ ਕੋਲ ਬਹਿ ਗਈ, ਅੱਛਾ ਫਿਰ ਦੱਸੋ ਫਲਾਣੀ ਜਿਹੜੀ ਕੰਧ ਤੁਹਾਡੀ ਲਿੰਬਣ ਵਾਲੀ ਸੀ ਉਹ ਲਿੰਬੀ ਜੇ ਕਿ ਨਹੀਂ, ਉਹ ਫਲਾਣੀ ਪੈਲੀ 'ਚ ਕੀ ਬੀਜਿਆ ਜੇ, ਉਹ ਜਿਹੜਾ ਕਮਾਦ ਤੁਸੀਂ ਲਾਇਆ ਸੀ ਉਹਨੂੰ ਮਤਲਬ ਖਾਦ ਵੀ ਪਾਈ ਜੇ ਕਿ ਨਹੀਂ। ਉਹ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦੇ ਉਹਨੂੰ ਕਰਨ ਦੀ ਲੋੜ ਨਹੀਂ, ਕਿਉਂਕਿ ਜਿੰਨੇ ਬੰਦੇ ਨੇ ਜਿਹਦਾ ਜਿਹੜਾ ਕੰਮ ਹੈ ਉਹਨੇ ਉਹ ਕਰ ਲਿਆ, ਉਹਨੇ ਇੰਜ ਹੀ ਸਾਰੀ ਦਿਹਾੜੀ ਜਿਹੜੀ ਹੈ ਕੰਮ ਵਾਲੇ ਪਾਸੇ ਧਿਆਨ ਨਹੀਂ ਕਰਨਾ। ਕੰਮ ਭਾਵੇਂ ਸਾਰੇ ਖਰਾਬ ਹੋ ਜਾਣ। ਹਾਂਜੀ ਹਾਂਜੀ। ਹਾਲਾਂ ਘਰ ਤੇ ਉਹਦਾ ਹੈ ਜੀ। ਅੱਛਾ, ਉਹਨੂੰ ਘਰ ਵਾਲ ਪ੍ਰਾਹੁਣੀਆਂ ਨੇ ਆਣ ਕੇ ਵਿਹਲਿਆਂ ਕੀਤਾ ਭਈ ਸਾਡੀ ਵੱਡੀ ਹੈ ਜਾਂ ਜੋ ਵੀ ਰਿਸ਼ਤੇ 'ਚ ਜਿਹੜਾ ਵੀ ਰਿਸ਼ਤਾ ਲੱਗਦਾ
ਤੇ ਉਹਨੇ ਹੁਣ ਇਹ ਵੇ ਕਿ ਉਸ ਗੱਲ ਦਾ ਲਾਭ ਚੁੱਕਦਿਆਂ ਹੋਇਆ ਕਦੀ ਉਹਦੇ ਕੋਲ ਬਹਿ ਗਈ, ਕਦੀ ਉਹਦੇ ਕੋਲ ਬਹਿ ਗਈ, ਔਰ ਉਹ ਬਹਿ ਕੇ ਤੇ ਸਾਰੀ ਦਿਹਾੜੀ ਉਹ ਗੱਲਾਂ ਜਿਨ੍ਹਾਂ ਦੀ ਲੋੜ ਹੀ ਨਹੀਂ ਕਰਨ ਦੀ, ਹਾਂਜੀ, ਕਰ ਕਰਕੇ ਤੇ ਵੇਲਾ ਵਜਾਂਦਿਆਂ ਰਹਿਣਾ ਤੇ ਸ਼ਾਮ ਸੌਣ ਤੱਕ ਉਹਨੇ ਕਿਸੇ ਕੰਮ ਨੂੰ ਨਹੀਂ ਵੇਖਣਾ ਵੀ ਕੰਮ ਕੋ ਹੋਇਆ ਵੀ ਹੈ ਜਾਂ ਨਹੀਂ ਹੋਇਆ, ਜਾਂ ਕੋਈ ਚੱਜ ਦਾ ਹੋਇਆ, ਕੋਈ ਨੁਕਸਾਨ ਹੋਇਆ, ਕੋਈ ਫਾਇਦਾ ਹੋ ਗਿਆ। ਤੋ ਇਹ ਦੱਸਿਆ ਗਿਆ ਇਸ ਅਖਾਣ 'ਚ ਕਿ ਹਰ ਬੰਦੇ ਨੂੰ ਆਪਣੇ ਕੰਮ ਦੀ ਸੋਧ ਸੰਭਾਲ ਕਰਨੀ ਚਾਹੀਦੀ ਹੈ। ਪ੍ਰਾਹੁਣਿਆਂ ਨੂੰ ਵੀ ਮਿਲਣਾ, ਉਹਨਾਂ ਕੋਲ ਬਹਿਣਾ ਵੀ ਇਹ ਫਰਜ਼ ਹੈ, ਹਾਂਜੀ, ਉਹਨਾਂ ਦੇ ਨਾਲ। ਲੇਕਿਨ ਨਿਰਾ ਇਹੋ ਹੀ ਕਿ ਘਰ ਦੇ ਕੰਮ ਛੱਡ ਕੇ ਤੇ ਤੁਸੀਂ ਮਤਲਬ ਕਿ ਪ੍ਰਾਹੁਣਿਆਂ ਕੋਲ ਬਹਿ ਕੇ ਤੇ ਸਾਰੀ ਦਿਹਾੜੀ ਉਹਨਾਂ ਦੇ ਨਾਲ ਗੱਲਾਂ ਇੰਜ ਦੀਆਂ ਪਏ ਕਰੋ ਵੀ ਜੀ ਜਿਨ੍ਹਾਂ ਦੀ ਲੋੜ ਹੀ ਨਹੀਂ, ਮਤਲਬ ਮਸਲੇ ਕੁਝ ਉਹਨਾਂ ਦੇ ਨੇ, ਉਹ ਮਤਲਬ ਮੇਰੇ ਪੁੱਛਣ ਦਾ ਤੇ ਕੋਈ ਮਕਸਦ ਹੀ ਨਹੀਂ, ਹਾਂਜੀ, ਲੇਕਿਨ ਆਪਣਾ ਟਾਈਮ ਪਾਸ ਕਰਨ ਵਾਸਤੇ, ਜੇ ਆਪਣਾ ਵੇਲਾ ਲੰਘਾਉਣ ਵਾਸਤੇ ਤੇ ਸਾਰਾ ਸਵੇਰ ਤੋਂ ਫਜਰ ਤੋਂ ਸ਼ਾਮ ਕਰਨ ਵਾਸਤੇ ਉਹਨੇ ਫਿਰ ਕੇ ਤੇ ਆਪਣੇ ਵੱਲੋਂ ਉਹਨੇ ਬੜਾ ਚਾਤਰ ਬਣਨਾ ਹੈ ਕਿ ਮੈਂ ਬੜੀ ਚਾਤਰ ਹਾਂ ਤੇ ਮੈਂ ਮਤਲਬ ਸੰਪੂਰਨ ਹਾਂ ਤੇ ਅਕਲ ਮੇਰੇ 'ਚ ਬਹੁਤ ਜ਼ਿਆਦਾ ਹੈ। ਲੇਕਿਨ ਅਸਲ ਵਿੱਚ ਉਹ ਅਕਲ ਉਹਦੇ 'ਚ ਹੁੰਦੀ ਘੱਟ ਹੈ, ਹਾਂਜੀ। ਤੋ ਸਿਆਣੀਆਂ ਬੀਬੀਆਂ ਸੁਘੜ ਸਾਊ ਸਿਆਣਪ ਭਰੀਆਂ ਉਹ ਹੀ ਨੇ ਜਿਹੜੀਆਂ ਆਪਣੇ ਸਾਰੇ ਕੰਮਾਂ ਵੱਲ, ਕਿਉਂਕਿ ਘਰ ਤੇ ਉਹਦਾ ਹੈ ਨਾ ਜੀ, ਘਰ ਤੇ ਉਹਦਾ ਹੈ। ਭਾਵੇਂ ਪ੍ਰਾਹੁਣੇ ਆਏ ਨੇ, ਉਹ ਕੁੜੀਆਂ ਪਈਆਂ ਕੰਮ ਕਰਦੀਆਂ ਨੇ ਜਾਂ ਵਾਧਾ ਘਾਟਾ, ਲੇਕਿਨ ਉਹਨੂੰ ਫੇਰ ਵੀ ਵੇਖਣਾ ਚਾਹੀਦਾ ਕਿ ਕੋਈ ਸ਼ਾਇਦ ਜ਼ਾਇਆ ਨਾ ਹੋਵੇ। ਤੇ ਮਤਲਬ ਇਹ ਕਿ ਜਿਹੜਾ ਵੀ ਕੰਮ ਕੁੜੀਆਂ ਕਰ ਰਹੀਆਂ ਨੇ ਉਹਨਾਂ ਤੇ ਵੀ ਨਜ਼ਰ ਰੱਖਣੀ ਚਾਹੀਦੀ ਕਿ ਉਹ ਠੀਕ ਕਰਨ, ਕੋਈ ਸ਼ਾਇਦ ਜ਼ਾਇਆ ਨਾ ਕਰਨ, ਹਾਂਜੀ। 100 ਘਰੇਲੂ ਅਮੂਰ ਨੇ ਜੀ, 500 ਘਰ ਦੇ ਕੰਮਕਾਰ, ਉਹਨਾਂ ਨਾਲ ਸਾਰਿਆਂ ਵੱਲ ਧਿਆਨ ਰੱਖਣਾ ਉਹ ਜ਼ਰੂਰੀ ਹੈ। ਔਰ ਉਹਦੇ ਵੱਲ ਧਿਆਨ ਨਾ ਦੇਵੇ ਤੇ ਜਾ ਕੇ ਤੇ ਸਾਰੀ ਦਿਹਾੜੀ ਪ੍ਰਾਹੁਣਿਆਂ ਕੋ ਬਹਿਰੇ, ਇਹੋ ਜਿਹੇ ਮੌਕਿਆਂ ਦੇ ਉੱਤੇ ਫਿਰ ਇਸ ਉਹਨਾਂ ਬੀਬੀਆਂ ਨੂੰ ਟਿਚਕਰ ਕਰਦਿਆਂ ਹੋਇਆ ਆਖਿਆ ਗਿਆ ਵੀ ਜੀ ਵਿਹਲੀ ਰਨ ਪ੍ਰਾਹੁਣਿਆਂ ਜੋ। ਲਓ ਜੀ ਭਾਜੀ ਦਲੇਰ ਸਿੰਘ ਮਹਿਦੀ ਸਾਹਿਬ, ਤੁਸੀਂ ਸਾਡੇ ਬਾਬਾ ਜੀ ਦੀਆਂ ਗੱਲਾਂ ਸੁਣ ਲਈਆਂ। ਗੁਜ਼ਾਰਿਸ਼ ਇਹ ਵੇ ਕਿ ਸਾਡੇ ਦੇਸ਼ ਪੰਜਾਬ ਦੀ ਜਿਹੜੀ ਔਰਤ ਹੈ ਉਹਦੇ ਬਾਰੇ ਤੇ ਇਹ ਵੀ ਅਖਾਣ ਹੈ ਵੀ ਹਰ ਕਾਮਯਾਬ ਮਰਦ ਦੇ ਪਿੱਛੇ ਵੀ ਇੱਕ ਔਰਤ ਦਾ ਹੀ ਹੱਥ ਹੁੰਦਾ ਹੈ। ਤੇ ਹਜ਼ੂਰ ਗੁਜ਼ਾਰਿਸ਼ ਇਹ ਵੇ ਕਿ ਔਰਤ ਤੇ ਉਹ ਹੋਵੇ ਨਾ ਜੀ ਜਿਹੜੀ ਨਾ ਸਿਰਫ ਅਮੂਰੇ ਖਾਨਾਦਾਰੀ ਆਪਣੇ ਘਰ ਬਾਹਰ ਦੇ ਸਾਰੇ ਕੰਮ ਕਰੇ, ਬਲਕਿ ਡੇਰਾ ਡੰਡਾ ਵੀ ਉਹਦੇ ਤੇ ਹੀ ਹੁੰਦਾ। ਸਾਡੇ ਦਿਹਾਤ ਵਿੱਚ ਤੇ ਬਿਲਖਸੂਸ ਜਿੰਨੇ ਸਾਡੇ ਭਰਾ ਜ਼ਿਮੀਦਾਰ ਨੇ ਉਹਨਾਂ ਦੀਆਂ ਚੌਧਰਾਂ ਜਿਹੜੀਆਂ ਨੇ ਉਹ ਵੀ ਉਹਨਾਂ ਦੀਆਂ ਬੇਗਮਾਤ ਦੇ ਸਿਰ ਤੇ ਚੱਲਦੀਆਂ ਨੇ। ਐਸੇ ਅਸਾਂ ਬੰਦੇ ਦੇਖੇ ਨੇ ਜਿਨ੍ਹਾਂ ਦੀ ਮਾਸ਼ਾਅੱਲਾ ਬੜੀ ਮਿਲਣ ਵਰਤਨ ਹੁੰਦੀ ਏ, ਉੱਥੇ ਦੁਨੀਆ ਆਉਂਦੀ ਜਾਂਦੀ ਏ, ਉਹਨਾਂ ਦੇ ਡੇਰੇ ਤੋਂ ਕਦੀ ਚਾਹ ਪਾਣੀ ਲੰਗਰ ਨਹੀਂ ਮੁੱਕਿਆ। ਤੇ ਉਹਦੇ ਸਾਰੇ ਕੰਮ ਜਿਹੜੇ ਨੇ ਉਹਦੇ ਚੁਦਰਮੇ ਦੇ, ਉਹਦੇ ਪਿੱਛੇ ਹੱਥ ਉਹਦੀ ਖਾਤੂਨ ਦਾ, ਉਹਦੀ ਔਰਤ ਦਾ, ਉਹਦੀ ਬੀਵੀ ਦਾ, ਉਹਦੀ ਤੀਵੀਂ ਦਾ ਹੁੰਦਾ। ਤੇ ਸਾਹਿਬੋ ਅਜਿਹੀਆਂ ਔਰਤਾਂ ਨੂੰ ਟਿਚਕਰ ਕੀਤੀ ਗਈ ਏ, ਮੱਤ ਦਿੱਤੀ ਗਈ ਏ ਇਸ ਅਖਾਣ ਦੇ ਵਿੱਚ। ਲਓ ਜੀ ਬਾਬਾ ਜੀ ਹਜ਼ੂਰ ਜਿਹੜੇ ਸਾਡੇ ਸਿੱਖ ਭਰਾ ਨੇ ਨਾ ਜੀ ਪ੍ਰੋਗਰਾਮ ਨੂੰ ਵੇਖਣ ਵਾਲੇ, ਹਾਂਜੀ, ਉਹ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਇਹ ਗਿਲਾ ਰਹਿੰਦਾ ਹੈ ਕਿ ਉਹਨਾਂ ਦੇ ਅਖਾਣ ਜਿਹੜੇ ਨੇ ਉਹਨਾਂ ਦੇ ਤਰਜਮੇ ਅਸੀਂ ਘੱਟ ਦੱਸਨੇ ਆ। ਹਾਲਾਂਕਿ ਐਸੀ ਗੱਲ ਕੋਈ ਨਹੀਂ, ਜਿਹੜਾ ਸਾਡੀ ਨਜ਼ਰ ਦੇ ਅੱਗੇ ਚੜੇ ਅਸੀਂ ਆਪਣੇ ਹਰ ਦਰਸ਼ਕ ਦਾ ਬੜਾ ਇਹਤਰਾਮ ਕਰਨੇ ਆ, ਸਾਡੇ ਸਾਰੇ ਬੜੇ ਪਿਆਰੇ ਨੇ। ਅੱਜ ਜਨਾਬ ਅਸੀਂ ਆਪਣੇ ਸਿੱਖ ਭਰਾ ਜਿਹੜੇ ਨੇ ਨਾ ਤੇ ਸਾਡੀਆਂ ਕੁਝ ਸਿੱਖ ਭੈਣਾਂ ਨੇ, ਬੱਚੀਆਂ ਨੇ ਸਾਨੂੰ ਜਿਹੜੇ ਭਿਜਵਾਏ ਨੇ, ਉਹ ਜ਼ਿਆਦਾ ਅਸੀਂ ਅੱਜ ਆਪਣੀ ਸਰਦਾਰ ਬਰਾਦਰੀ ਜਿਹੜੀ ਹੈ ਨਾ ਇਹਨਾਂ ਦੇ ਹੀ ਅਖਾਣ ਤੁਹਾਡੀ ਖਿਦਮਤ 'ਚ ਰੱਖਣੇ ਨੇ। ਭਾਈ ਦਰਸ਼ਨ ਸਿੰਘ ਹੋਰੀ ਨੇ ਹਰਿਆਣਾ ਤੋਂ, ਉਹਨਾਂ ਜਨਾਬ ਅਖਾਣ ਬੜਾ ਹੀ ਸੋਹਣਾ ਭੇਜਿਆ, ਬੜਾ ਸਬਕ ਵਾਲਾ। ਉਹ ਫਰਮਾਉਂਦੇ ਨੇ ਜੀ ਬਾਬਾ ਜੀ ਤੋਂ ਪੁੱਛੋ ਭਈ ਤਿੱਤਰ ਖੰਭੀ ਬਦਲੀ ਤੇ ਰੰਨ ਮਲਾਈ ਖਾ, ਉਹ ਵਸੇ ਉਹ ਉਜੜੇ ਤੇ ਕਦੀ ਨਾ ਖਾਲੀ ਜਾ। ਇਹਦਾ ਜਨਾਬ ਤਰਜਮਾ ਦੱਸੋ ਜੀ। ਹਾਂਜੀ, ਇਸ ਅਖਾਣ ਦਾ ਇੱਕ ਰੂਪ ਇਹ ਵੀ ਹੈ ਕਿ ਤਿੱਤਰ ਖੰਭੀ ਬਦਲੀ ਤੇ ਰੰਨ ਮਲਾਈ ਖਾਏ, ਉਹ ਵਸੇ ਉਹ ਉਜੜੇ, ਇਹ ਕਹੋ ਖਾਲੀ ਨਾ ਜਾਏ। ਕਹੋ ਦਾ ਮਤਲਬ ਹੈ ਕਹੀ ਹੋਈ ਗੱਲ, ਆਖੀ ਹੋਈ ਗੱਲ। ਤੋ ਤਿੱਤਰ ਖੰਭੀ ਬਦਲੀ ਜਿਹੜਾ ਹੈ ਖਾਨ ਜਿਹੜਾ ਨਾ, ਵੇਖੋ ਨਾ ਕਿੱਡੀ ਸਿਆਣਪ ਹੈ ਸਾਡੀ ਜ਼ਬਾਨ ਦੇ ਵਿੱਚ। ਔਰ ਇਹ ਅਖਾਣ ਤੁਸੀਂ ਜਿਸ ਤਰ੍ਹਾਂ ਗਿਆ ਜੀ ਸਰਦਾਰਾਂ ਦੇ, ਸਾਡੇ ਸਾਰਿਆਂ ਦੇ ਹੀ ਇਹ ਅਖਾਣ ਨੇ ਸਾਂਝੇ। ਇਹ ਸਾਡੀ ਧਰਤੀ ਦਾ ਵਿਰਸਾ ਹੈ ਔਰ ਇਹ ਏਡੀਆਂ ਗੁਣਵੱਤੀਆਂ ਚੀਜ਼ਾਂ ਨੇ।
ਔਰ ਇਹ ਮਾਣਕ ਮੋਤੀ ਨੇ ਸਾਡੀ ਜ਼ਬਾਨ ਦੇ। ਵਾਹ। ਔਰ ਇਹਨਾਂ ਦੇ ਇੱਕ ਇੱਕ ਖਾਨ ਦੇ ਅੰਦਰ ਏਡੀ ਏਡੀ ਸਿਆਣਪ ਤੇ ਸੁਰਤ ਜਿਹੜੀ ਹੈ ਉਹ ਮਤਲਬ ਇਹ ਲੁਕੀ ਹੋਈ ਹੈ ਕਿ ਉਹਦੀਆਂ ਪਰਤਾਂ ਖੋਲਣ ਲੱਗਿਆਂ ਇਹਨਾਂ ਤੇ ਇੱਕ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਵਾਹ। ਤਿੱਤਰ ਖੰਭੀ ਬਦਲੀ, ਨਿੱਕੀਆਂ ਨਿੱਕੀਆਂ ਬਦਲੀਆਂ ਦੀ ਸ਼ਕਲ ਵਿੱਚੋਂ ਸਮਾਨ ਨਜ਼ਰ ਆਉਂਦਾ ਹੈ, ਉਹਨੂੰ ਆਂਦੇ ਨੇ ਤਿੱਤਰ ਖੰਭੀ ਬਦਲੀ। ਜਿਵੇਂ ਤਿੱਤਰ ਦੇ ਪਰ ਹੁੰਦੇ ਨੇ, ਹਾਂ ਹਾਂਜੀ, ਤਿੱਤਰ ਦੇ ਖੰਭਾਂ ਵਰਗੀ। ਤਿੱਤਰ ਦੇ ਖੰਭਾਂ ਵਰਗੀ। ਵਾਹ। ਯਾਨੀ ਜਦੋਂ ਬੱਦਲ ਦੀ ਉਹ ਕੈਫੀਅਤ ਹੋਵੇ ਜੀ, ਹਾਂਜੀ, ਤੇ ਉਹ ਫਿਰ ਉਹ ਬੱਦਲ ਦੀ ਇਹ ਨਿਸ਼ਾਨੀ ਹੁੰਦੀ ਹੈ। ਯਾਨੀ ਜਦੋਂ ਉਹ ਬੱਦਲ ਇੰਜ ਦਾ ਹੋਵੇ ਇਹ ਨਿਸ਼ਾਨੀ ਹੁੰਦੀ ਹੈ ਭਈ ਇਹ ਵਰੇਗਾ ਜ਼ਰੂਰ ਵਸੇ, ਇਹ ਬਾਰਿਸ਼ ਜ਼ਰੂਰ ਕਰੇਗਾ। ਹਾਂ ਹਾਂਜੀ, ਜਿਸ ਤਰ੍ਹਾਂ ਵੇਖੋ ਨਾ ਸਾਡੇ ਅਕਲ ਤੇ ਸਿਆਣਪ ਦੀਆਂ ਗੱਲਾਂ ਨੇ, ਇਸੇ ਗੱਲ ਚੋਂ ਗੱਲ ਯਾਦ ਆ ਗਈ ਏ ਕਿ ਹੀਆ ਪਿਆ ਦਿਨ ਲਹਿੰਦੇ ਤੇ ਆਵੇ ਝਾਟੇ ਵਹਿੰਦੇ, ਤੇ ਹੀਆ ਪਿਆ ਦਿਨ ਚੜ੍ਹਦੇ ਤੇ ਜਾਵੇ ਝਾਟੇ ਸੜਦੇ। ਵਾਹ। ਹੀਆ ਕਿਹਨੂੰ ਆਂਦੇ ਨੇ? ਉਹ ਜਿਹੜੀ ਗੁੱਡੀ ਗੁੱਡੇ ਦੀ ਪੀਂਘ ਹੁੰਦੀ ਹੈ। ਹਾਂ ਜਦੋਂ ਜਿਹੜੇ ਪਾਸੇ ਸੂਰਜ ਹੁੰਦਾ ਹੈ ਨਾ ਜੀ, ਉਹਦੇ ਦੂਜੇ ਪਾਸੇ ਉਹ ਪੈਂਦੀ ਹੈ। ਬਿਲਕੁਲ। ਅੱਛਾ, ਤੇ ਇਹਦੇ 'ਚ ਵੀ ਮੱਤ ਦਿੱਤੀ ਗਈ ਹੈ ਵੀ ਹੀਆ ਪਿਆ ਦਿਨ ਚੜ੍ਹਦੇ, ਕਿ ਜਦੋਂ ਦਿਨ ਚੜ੍ਹਦਾ ਹੋਵੇ ਤੇ ਉਸ ਵੇਲੇ ਮਤਲਬ ਇਹ ਲਹਿੰਦੇ ਪਾਸੇ ਉਹਨੇ ਪੈਣਾ ਨਾ, ਉਹ ਹੀਏ ਨੇ ਜਿਹਨੂੰ ਕੌਸੇ ਕਜ਼ਾ ਉਰਦੂ 'ਚ ਅੰਗਰੇਜ਼ੀ 'ਚ ਰੇਨਬੋ ਆਂਦੇ ਨੇ। ਹਾਂਜੀ, ਸੱਤ ਰੰਗੀ ਪੀਂਘ। ਹਾਂ, ਸੱਤ ਰੰਗੀ ਪੀਂਘ, ਗੁੱਡੀ ਗੁੱਡੇ ਦੀ ਪੀਂਘ ਵੀ ਆਂਦੇ। ਉਹ ਅਗਰ ਸਵੇਰ ਦੇ ਟਾਈਮ ਪਵੇਗਾ ਤੇ ਬੱਦਲ ਜਿਹੜਾ ਉੱਡ ਪੁੱਡ ਜਾਏਗਾ। ਵਾਹ। ਲੇਕਿਨ ਹੀਆ ਪਿਆ ਦਿਨ ਲਹਿੰਦੇ, ਕਿ ਜਦੋਂ ਦਿਨ ਇਸ ਪਾਸੇ ਹੋਏਗਾ ਲਹਿੰਦੇ ਪਾਸੇ ਤੇ ਹੀਆ ਚੜ੍ਹਦੇ ਪਾਸੇ ਪਏਗਾ, ਆਵੇ ਝਾਟੇ ਵਹਿੰਦੇ, ਕਿ ਵਹਿੰਦਿਆਂ ਵਹਿੰਦਿਆਂ ਬੱਦਲ ਜਿਹੜਾ ਉਹ ਆ ਜਾਏਗਾ। ਹਾਂਜੀ, ਤੇ ਅਸੀਂ ਗੱਲ ਕਰ ਰਹੇ ਸਾਂ ਕਿ ਤਿੱਤਰ ਖੰਭੀ ਬਦਲੀ ਤੇ ਰੰਨ ਮਲਾਈ ਖਾਏ, ਕਿ ਜਿਹੜੀ ਘਰ ਦੇ ਵਿੱਚ ਰੰਨ ਨੂੰ, ਬੀਬੀ ਨੂੰ, ਤਰੀਮਤ ਨੂੰ, ਸਵਾਣੀ ਨੂੰ, ਘਰ ਦੀ ਮਾਲਕਨ ਨੂੰ ਦੁੱਧ ਤੋਂ ਮਲਾਈ ਲਾ ਕੇ ਖਾਣ ਦੀ ਆਦਤ ਪੈ ਜਾਏ ਜੀ, ਹਾਂਜੀ, ਉਹਦਾ ਜ਼ਾਹਰ ਨਾ ਤੇ ਫਿਰ ਉਹਦੇ ਚੋਂ ਉਹਦੇ ਦੁੱਧ ਚੋਂ ਕੋ ਘਿਓ ਨਿਕਲਦਾ। ਜਦੋਂ ਉਹਨੇ ਰਿੜਕ ਕੇ ਸਵੇਰੇ ਘਿਓ ਕਿੱਥੋਂ ਕੱਢਣਾ? ਮਲਾਈ ਤਾਂ ਉਹਨੇ ਆਪ ਖਾ ਛੜੀਏ। ਔਰ ਜਦੋਂ ਉਹਨੇ ਘਿਓ ਨਹੀਂ ਕੱਢਣਾ ਤੇ ਜ਼ਾਹਰ ਉਹਦੇ ਖਾਮਦ ਨੇ ਉਹਨੂੰ ਪੁੱਛਣਾ ਵੀ ਘਿਓ ਕਿਉਂ ਨਹੀਂ ਨਿਕਲਿਆ, ਹਾਂਜੀ। ਤੇ ਜਦੋਂ ਇੰਜ ਦਾ ਕੋਈ ਸੂਰਤ ਹੋਣੀ ਹੈ ਤੇ ਫਿਰ ਘੋਲ ਕਪੱਤ ਹੋਏਗਾ ਤੇ ਫਿਰ ਕੋਈ ਗੱਲ ਤਲਾਕਾਂ ਤੱਕ ਵੀ ਅੱਪੜ ਜਾਂਦੀ ਹੈ। ਉਹਦੇ ਉਜੜਨ ਦੇ ਬੜੇ ਮਤਲਬ ਮੌਕੇ ਬਣ ਜਾਂਦੇ ਨੇ, ਉਜੜਨ ਦਾ ਰਾਹ ਸਿੱਧਾ ਹੋ ਜਾਂਦਾ ਹੈ। ਤੇ ਦੱਸਿਆ ਗਿਆ ਕਿ ਉਹ ਜਿਹੜੀ ਬੀਬੀਆਂ ਨੇ ਨਾ ਜੀ, ਕਿ ਮਤਲਬ ਇਹ ਕਿ ਬਸਿਆਰ ਖੋਰ, ਹਾਂਜੀ ਬਸਿਆਰ ਖੋਰ। ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਹੈ। ਉਹ ਦੱਸਦੇ ਨੇ ਕਿ ਕਿਸੇ ਮਰਾਸਣ ਨੇ ਕਿਤੋਂ ਮੱਝ ਲੱਲੀ ਮਰਾਸੀਆਂ ਨੇ ਜੀ, ਤੇ ਉਹ ਮੱਝ ਲੈ ਕੇ ਤੇ ਉਹਨੇ ਜਨਾਬ ਪਹਿਲੇ ਦਿਨ ਦੁੱਧ ਜਿਹੜਾ ਉਹ ਮਤਲਬ ਕਾੜਿਆ, ਕਾੜ ਕੇ ਰਾਤ ਨੂੰ ਰੱਖਿਆ ਕਿ ਸਵੇਰੇ ਰਿੜਕਾ ਪਾਵਾਂਗੀ। ਤੇ ਉਹ ਹੁਣ ਨਾ ਜਾਗ ਲਾਈ, ਤੇ ਜਾਗ ਜਿਹੜਾ ਨਾ ਆਂਦੇ ਨੇ ਸੈਮਣਾ ਦੇ ਦੁੱਧ ਨੂੰ ਸਰਸਾਈ ਖੱਟਾ, ਸਰਸਾਈ ਖੱਟਾ ਥੋੜਾ ਜਿਹਾ ਹੀ ਉਹ ਮਤਲਬ ਜਾਗ ਲਾਈ ਜਾਂਦੀ ਏ। ਉਹਨੇ ਜਾਗ ਲਾਈ ਤੇ ਉਹਨੇ ਪਹਿਲੀ ਦਫਾ ਚਾਵਾਂ ਨਾਲ ਮੱਝ ਲਈ ਸੀ, ਤੇ ਉਹਨੂੰ ਬੜਾ ਚਾਅ ਪਿਆ ਅੱਜ ਮੈਂ ਦੁੱਧ ਰਿੜਕਾਂਗੀ ਤੇ ਮੇਰੀ ਰਾਂਗਲੀ ਮਧਾਣੀ ਬਾਹਾਂ ਗੋਰੀਆਂ, ਮੈਂ ਚਾਈ ਚਾਈ ਦੁੱਧ ਰਿੜਕਾਂ ਤੇ ਮੇਰੇ ਚੂੜੇ ਦੀ ਆਵਾਜ਼ ਗੁਆਂਢੀਆਂ ਜਾਏਗੀ ਤੇ ਉਹ ਆਖਣਗੇ ਕਿ ਅੱਜ ਮਰਾਸਨ ਦੁੱਧ ਵੀ ਰਿੜਕਦੀ ਏ। ਲੇਕਿਨ ਉਦੋਂ ਪਹਿਲਾਂ ਉਹ ਘੜੀ ਕੁ ਬਾਅਦ ਉੱਠੇ ਤੇ ਉਹ ਜਨਾਬ ਉਂਗਲੀ ਲਾ ਕੇ ਵੇਖੇ ਕਿ ਦੁੱਧ ਜੰਮਿਆ ਕਿ ਨਹੀਂ, ਹਾਂਜੀ। ਉਹਨੇ ਚੱਟ ਗਈ ਸਾਰੀ ਚਾਟੀ ਮੁਕਾ ਛੜੀ ਸਾਰੀ ਰਾਤ। ਉਹ ਦਿਨ ਚੜਿਆ ਤੇ ਉਹਦਾ ਬੰਦਾ ਉੱਠਿਆ ਤੇ ਉਹ ਆਂਦਾ ਭਈ ਉਹ ਕਮਲ ਜੇ ਤੇ ਉਹ ਦੁੱਧ ਨਹੀਂ ਤੂੰ ਰਿੜਕਿਆ। ਉਹ ਆਂਦੀ ਉਹ ਦੁੱਧ ਤੇ ਉਹ ਮੈਂ ਤੇ ਚੱਟਦੀ ਰਹੀ ਹਾਂ, ਮੈਂ ਵਹਿੰਦੀ ਰਹੀ ਹਾਂ ਬਿਹਾਲੀ ਜੰਮਿਆ ਕਿ ਨਹੀਂ। ਉਹਨੇ ਚੱਟ ਕੇ ਉਹ ਜੱਟ ਉਹਦਾ ਜਿਹੜਾ ਉਹ ਸੀ ਖਾਮਦ ਨਾ, ਉਹ ਮਰਾਸੀ ਜਿਹੜਾ ਉਹਦਾ ਖਾਮਨ ਸੀ, ਉਹ ਆਂਦਾ ਝੱਟ ਧੰਨ ਪ੍ਰਭਾਣੀਆਂ ਨੇ ਜਿਹੜੀਆਂ ਚਾਟੀ ਸਰਾਣੇ ਰੱਖ ਕੇ ਸੌਂਦੀਆਂ ਨੇ, ਹਾਂਜੀ, ਕਿ ਧੰਨ ਉਹ ਬੀਬੀਆਂ ਨੇ ਜਿਹੜੀਆਂ ਸਰਾਣੇ ਰੱਖ ਕੇ ਸੌਂਦੀਆਂ, ਤੂੰ ਚੱਟ ਕੇ ਸਾਰੀ ਮੁਕਾ ਛੱਡੀ। ਹਾਂਜੀ, ਤੋਂ ਗੱਲ ਹੋ ਰਹੀ ਸੀ ਕਿ ਤਿੱਤਰ ਖੰਭੀ ਬਦਲੀ ਤੇ ਰੰਨ ਮਲਾਈ ਖਾਏ। ਜਿਹੜੀ ਰੰਨ ਨੂੰ, ਜਿਹੜੀ ਬੀਬੀ ਨੂੰ ਮਲਾਈ ਖਾਣ ਦੀ ਗੇਜ ਪੈ ਜਾਏ, ਮਤਲਬ ਇਹਦੇ 'ਚ ਦੱਸਿਆ ਗਿਆ ਵੀ ਜਿਹੜੀ ਬੀਬੀ ਵੀ ਆਪਣੀ ਜ਼ਬਾਨ ਨੂੰ ਕੰਟਰੋਲ ਨਾ ਕਰੇ ਤੇ ਜ਼ਬਾਨ ਦਾ ਜਿਹੜਾ ਲਾਲਚ ਹੈ, ਇਹ ਜੀਭ ਦਾ ਜਿਹੜਾ ਚਸਕਾ ਹੈ, ਇਹਨੂੰ ਪੂਰਾ ਕਰਨ ਲਈ ਉਹ ਘਰ ਦੀ ਵਿੱਚ ਸੁਰਤ ਸਿਆਣਪ ਤੇ ਮਤਲਬ
ਉਹਨੂੰ ਸਮਝ ਕੇ ਘਰ ਦੀਆਂ ਚੀਜ਼ਾਂ ਨੂੰ ਵਰਤਣ ਦੀ ਜਾਚ ਨਾ ਉਹਨੂੰ ਆਏ ਹਾਂਜੀ ਉਹ ਕਦੀ ਵਸ ਨਹੀਂ ਸਕਦੀ। ਹਾਂ ਜੀ ਹਾਂ। ਇਸ ਵਾਸਤੇ ਇਸ ਅਖਾਣ 'ਚ ਦੱਸਿਆ ਵੇਖੋ ਨਾ ਜੀ, ਵਸੇ ਤੇ ਉਜੜੇ, ਇਹਨੂੰ ਇੱਕ ਦੂਜੇ ਦੇ ਉਲਟ ਉਹਨਾਂ ਐਸਾ ਅਖਾਣ ਜੋੜਿਆ ਕਿ ਤਿੱਤਰ ਖੰਭੀ ਬਦਲੀ ਉਹ ਜ਼ਰੂਰ ਵਸਦੀ ਹੈ ਤੇ ਰੰਨ ਮਲਾਈ ਖਾਏ ਉਹ ਹਮੇਸ਼ਾ ਉਜੜਦੀ, ਵਸੇ ਉਹ ਉਜੜੇ। ਯਾਨੀ ਪਹਿਲੀ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਉਹ ਵਸਦੀ ਜ਼ਰੂਰ ਹੈ ਤੇ ਦੂਜੀ ਉਜੜਦੀ ਜ਼ਰੂਰ ਹੈ, ਇਹ ਕਹੋ ਖਾਲੀ ਨਾ ਜਾਏ ਔਰ ਇਹ ਆਖੀ ਹੋਈ ਗੱਲ ਜ਼ਾਇਆ ਇਹ ਕਥਾਰਾ ਨਹੀਂ ਜਾ ਸਕਦਾ। ਵਾਹ ਬੜੀ ਸੋਹਣੀ ਗੱਲ। ਲਓ ਜੀ, ਬਾਬਾ ਜੀ ਦੀ ਗੱਲ ਤੋਂ ਮੈਨੂੰ ਇੱਕ ਆਪਣੀ ਵਾਲਦਾ ਮਰਹੂਮਾ ਅੱਲਾ ਪਾਕ ਉਹਨਾਂ ਨੂੰ ਕਰੋੜ ਜੰਨਤ ਦੇ, ਉਹਨਾਂ ਦੀ ਇੱਕ ਗੱਲ ਯਾਦ ਆ ਗਈ। ਮੈਂ ਵੀ ਜਦੋਂ ਛੋਟਾ ਹੁੰਦਾ ਸਾਂ ਨਾ ਜੀ, ਤੇ ਮੇਰੀ ਇੱਕ ਆਦਤ ਸੀ ਕਿ ਮੈਂ ਦੁੱਧ ਤੋਂ ਮਲਾਈ ਲਾ ਕੇ ਉੱਤੇ ਚੀਨੀ ਪਾ ਕੇ ਤੇ ਖਾ ਲੈਂਦਾ ਹੁੰਦਾ ਸਾਂ ਅਕਸਰ ਘਰ 'ਚ। ਤੇ ਮੇਰੀ ਵਾਲਦਾ ਨੇ ਮੈਨੂੰ ਇਹ ਆਖਣਾ ਵੀ ਪੁੱਤਰਾ ਦੁੱਧ ਦਾ ਸਿਰ ਵੱਢਿਆ ਤੇ ਮੱਖਣ ਕਿੱਥੋਂ ਕੱਢਿਆ। ਵਾਹ ਜੀ ਵਾਹ, ਸਾਰੀ ਤੇ ਮਲਾਈ ਤੂੰ ਖਾ ਜਾਣਾ ਤੇ ਮੱਖਣ ਅਸੀਂ ਕਿੱਥੋਂ ਕੱਢੀਏ। ਉਹ ਗੁਜ਼ਾਰਿਸ਼ ਇਹ ਵੇ ਕਿ ਬਾਬਾ ਜੀ ਇਹ ਦੱਸ ਰਹੇ ਨੇ ਭਾਈ ਦਰਸ਼ਨ ਸਿੰਘ ਹੋਰਾਂ ਨੂੰ, ਉਹਨਾਂ ਦੇ ਪਰਤਾਵੇ 'ਚ ਜਿਹੜਾ ਉਹਨਾਂ ਅਖਾਣ ਭਿਜਵਾਇਆ ਹੈ ਭਈ ਬੇਜਾ ਇਸਰਾਫ ਕਰਨ ਵਾਲੀ, ਚਟੂਰੀ ਚਸਕੇ ਲਾਉਣ ਵਾਲੀ ਜ਼ਨਾਨੀ, ਬਸਿਆਰ ਖੋਰ ਤੇ ਅਜਿਹੀ ਰਨ ਜਿਹੜੀ ਬੇਜਾ ਇਸਰਾਫ ਕਰੇ, ਇੰਤਹਾਈ ਫਜ਼ੂਲ ਖਰਚ ਹੋਵੇ, ਆਪਣੇ ਖਾਵਨ ਦੀ ਕਮਾਈ ਨੂੰ ਸਾਂਭ ਕੇ ਨਾ ਰੱਖੇ ਤੇ ਮੂੰਹ ਦੀ ਬੜੀ ਚਸਕੋਰੀ ਹੋਵੇ। ਰੰਨ ਮਲਾਈ ਖਾ ਤੋਂ ਮੁਰਾਦ ਹੈ ਵੇ ਕਿ ਬਸਿਆਰ ਖੋਰ ਔਰਤ ਘਰ ਦੀਆਂ ਚੀਜ਼ਾਂ ਵੇਚ ਕੇ ਪਈ ਖਾਵੇ। ਅਜਿਹੀ ਜ਼ਨਾਨੀ ਜਿਹੜੀ ਏ ਉਹ ਵਸਦੀ ਨਹੀਂ। ਫਿਰ ਅਖੀਰ ਉਹਦਾ ਸਾਈਂ ਅੱਕ ਜਾਂਦਾ, ਉਹਦੇ ਘਰ ਦੇ ਅੱਕ ਜਾਂਦੇ ਨੇ ਕਿ ਇਹ ਕੋਈ ਸ਼ੈ ਜੋੜਦੀ ਬਣਾਉਂਦੀ ਨਹੀਂ ਪਈ, ਘਰ ਦੀ ਕੋਈ ਸ਼ੈ ਸੁਆਰਦੀ ਹੋਈ ਨਹੀਂ ਪਈ, ਇਹਨੂੰ ਸਿਰਫ ਪੇਟ ਪੂਜਾ ਨਾਲ ਹੀ ਗਰਜ਼ ਹੈ। ਤੇ ਅਜਿਹੀ ਜ਼ਨਾਨੀ ਹਮੇਸ਼ਾ ਉਜੜ ਜਾਂਦੀ ਹੈ, ਉਹਦਾ ਘਰ ਨਹੀਂ ਵਸਦਾ। ਦੂਜੇ ਪਾਸੇ ਤਿੱਤਰ ਦੇ ਖੰਭਾਂ ਵਰਗੀ ਬਦਲੀ ਜਦੋਂ ਵੀ ਅਸਮਾਨੀ ਚੜ੍ਹੇ ਤੇ ਵਸਣੋਂ ਬਿਨਾਂ ਨਹੀਂ ਜਾਂਦੀ। ਤੇ ਬਾਬਾ ਜੀ ਕੈਨੇਡਾ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ ਗੁਰਮੇਲ ਸਿੰਘ ਹੋਰੀ, ਉਹਨਾਂ ਅਖਾਣ ਭਿਜਵਾਇਆ। ਉਹ ਫਰਮਾਉਂਦੇ ਨੇ ਵੀ ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜੱਪ। ਇਹਦਾ ਤਰਜਮਾ ਦੱਸੋ ਜੀ। ਗੱਲ ਇਹ ਵੇ ਜੀ ਕਿ ਉਸਤਾਦ ਜਿਹੜੇ ਬੰਦੇ, ਜਿਹੜੇ ਸ਼ਾਗਿਰਦ ਦਾ ਉਸਤਾਦ ਕਾਬਲ ਹੋਵੇ, ਪੂਰਾ ਉਸਤਾਦ, ਪੂਰਾ ਜਿਹੜਾ ਐਕਸਪਰਟ ਹੋਵੇਗਾ, ਆਪਣੇ ਕੰਮ ਦਾ ਮਹਾ ਗਿਆਨੀ ਹੋਵੇਗਾ। ਵਾਹ ਹਾਂਜੀ। ਔਰ ਉਹ ਹਰ ਕੰਮ ਨੂੰ, ਜਿਹੜਾ ਵੀ ਕੰਮ ਕਰਦਾ ਹੋਏਗਾ, ਉਹਨੂੰ ਪੂਰੇ ਅਲਫ ਤੋਂ ਲੈ ਕੇ ਇਹ ਤੱਕ ਉਹਦੇ ਸਾਰੇ ਕਾਇਦੇ ਕੁਲੀਏ ਜਾਣਦਾ ਹੋਏਗਾ। ਔਰ ਉਹ ਆਪਣੇ ਸ਼ਾਗਿਰਦਾਂ ਨੂੰ ਜਦੋਂ ਸਿੱਖਿਆ ਦੇਵੇਗਾ ਤੇ ਫਿਰ ਉਹਦੇ ਜਿਹੜੇ ਸ਼ਾਗਿਰਦ ਨੇ ਉਹ ਕਿਸੇ ਮੈਦਾਨ 'ਚ ਮਾਰ ਨਹੀਂ ਖਾਣ। ਵਾਹ ਵਾਹ। ਤੋ ਜਿਹੜਾ ਆਂਦੇ ਨੇ ਨਾ ਫਲਾਣਾ ਉਸਤਾਦ ਦਾ ਚੰਡਿਆ ਹੋਇਆ, ਤੋ ਕਈ ਵਾਰੀ ਬਹੁਤਾ ਇਹ ਹੁੰਦਾ, ਅਸਾਂ ਵੇਖਿਆ ਭਈ ਜਨਾਬ ਕੋਈ ਵੀ ਸ਼ਾਗਿਰਦ ਕਿਸੇ ਕੋਲ ਜਾਚ ਸਿੱਖਣ ਲੱਗਦਾ ਕਿਸੇ ਵੀ ਕੰਮ ਦੀ ਜੀ, ਔਰ ਉਹ ਅੱਧੋ ਰਾਣੀ ਛੱਡ ਕੇ, ਅੱਧ 'ਚ ਛੱਡ ਕੇ, ਤੇ ਜਦੋਂ ਸਮਝਦਾ ਉਹਨੂੰ ਭੁਲੇਖਾ ਹੁੰਦਾ ਕਿ ਮੈਂ ਪੂਰਾ ਸਿੱਖ ਗਿਆ, ਯਾਨੀ ਪੂਰਾ ਮੈਂ ਸਿੱਖ ਲਿਆ ਗੱਲ ਨੂੰ, ਲੇਕਿਨ ਹਾਲੀ ਉਹ ਅਨਸਿੱਖ ਹੁੰਦਾ। ਇਸ ਵਾਸਤੇ ਜਿੰਨਾ ਚਿਰ ਉਹ ਪੂਰਾ ਸਿੱਖ ਨਹੀਂ ਲੈਂਦਾ ਉਹਨੂੰ ਆਪਣੇ ਉਸਤਾਦ ਕੋਲੋਂ ਨਹੀਂ ਜਾਣਾ ਚਾਹੀਦਾ। ਤੇ ਜਦੋਂ ਉਸਤਾਦ ਦੀ ਦੱਸੀ ਹੋਈ ਮੱਤ ਦੇ ਮੁਤਾਬਕ ਹਾਂਜੀ ਕਿ ਮਤਲਬ ਇਹ ਪੂਰਾ ਉਹ ਉਸ ਕੰਮ ਨੂੰ, ਜਿਹੜਾ ਵੀ ਦੁਨੀਆ ਦਾ ਉਹ ਕੰਮ ਕਰਦਾ, ਉਹਦੀ ਇੱਚੀ ਬਿੱਚੀ ਤੱਕ ਹਰ ਸ਼ੈ ਨੂੰ ਸਮਝ ਜਾਏਗਾ। ਹਾਂਜੀ, ਕੋਈ ਮਸ਼ੀਨ ਹੈ, ਕੋਈ ਹੋਰ ਸ਼ੈ ਹੈ, ਔਰ ਉਸ ਕੰਮ ਦੇ ਵਿੱਚ ਪੂਰਾ ਮਾਹਿਰ ਹੋ ਜਾਏਗਾ, ਪੂਰਾ ਮਹਾ ਗਿਆਨੀ ਹੋ ਜਾਏਗਾ। ਤੇ ਫਿਰ ਇੱਥੇ ਇਹ ਦੱਸਿਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਉਸਤਾਦ ਜਿਹੜੇ ਨੇ ਉਹ ਮਾਹਿਰ ਨੇ, ਐਕਸਪਰਟ ਨੇ, ਮਹਾ ਗਿਆਨੀ ਨੇ, ਆਪਣੇ ਕੰਮ ਦੇ ਪੂਰੇ ਸੁਚੱਜੇ ਨੇ, ਉਹਨਾਂ ਦੇ ਚੇਲੇ ਜਿਹੜੇ ਨੇ ਉਹ ਕਦੀ ਮਾਰ ਨਹੀਂ ਕਿਸੇ ਮੈਦਾਨ 'ਚ ਖਾਂਦੇ। ਉਹਨਾਂ ਨੂੰ ਜਦੋਂ ਵੀ ਉਹ ਛੱਡਣਗੇ ਉਹ ਛਿੜੱਪੇ ਮਾਰਦੇ ਹੋਏ ਅੱਗੇ ਜਾਣਗੇ। ਹਾਂਜੀ, ਤੋ ਇਹਦੇ 'ਚ ਇਹ ਹੀ ਮੱਤ ਦਿੱਤੀ ਗਈ ਹੈ ਕਿ ਅਸੀਂ ਕੋਈ ਵੀ ਕੰਮ ਜਿਹੜਾ ਸਿੱਖਦੇ ਹਾਂ ਉਸਤਾਦ ਦੇ ਕੋਲੋਂ ਪੂਰੇ ਧਿਆਨ ਨਾਲ, ਤਵੱਜੋ ਨਾਲ ਸਿੱਖੀਏ ਤੇ ਮਤਲਬ ਅੱਧ 'ਚ ਛੱਡ ਕੇ ਆਪਣੇ ਕੰਮ ਦੀ ਸਿੱਖਿਆ ਨੂੰ ਅੱਧ 'ਚ ਛੱਡ ਕੇ ਅੱਗੇ ਨਾ ਜਾਈਏ।
ਤੇ ਗੁਰਮੇਲ ਸਿੰਘ ਦਾ ਤੁਸੀਂ ਆਂਦੇ ਹੋ ਬੜਾ ਆ ਪਿਆਰ। ਗੁਰਮੇਲ ਦਾ ਮਤਲਬ ਹੈ ਗੁਰੂ ਨਾਲ ਮੇਲ ਕਰਨ ਵਾਲਾ। ਵਾਹ ਵਾਹ। ਹਾਂਜੀ, ਗੁਰਮੈਣਾ ਸਿਖਾਉਣ ਵਾਲਾ। ਹਾਂਜੀ, ਗੁਰਮੈਣਾ ਗੁਰੂ ਤੇ ਮੇਲ ਗੁਰੂ ਨਾਲ ਮੇਲ ਕਰਾਉਣ ਵਾਲਾ, ਗੁਰੂ ਨਾਲ ਮੇਲਣ ਵਾਲਾ। ਬਹੁਤ ਸੋਹਣੇ ਨਾਮ ਔਰ ਆ। ਸਿੰਘ ਦਾ ਮੈਨਾ ਸ਼ੇਰ ਹੈ। ਲੋ ਜੀ, ਸਾਡੇ ਜਿਹੜੇ ਇੱਧਰ ਦੇ ਲਹਿੰਦੇ ਪੰਜਾਬ ਦੇ ਦਰਸ਼ਕ ਨੇ ਉਹਨਾਂ ਨੂੰ ਯਕੀਨਨ ਇਸ ਗੱਲ ਨੂੰ ਸੁਣ ਕੇ ਮਜ਼ਾ ਆਇਆ ਹੋਣਾ, ਉਹਨਾਂ ਦੇ ਇਲਮ ਵਿੱਚ ਵਾਧਾ ਹੋਇਆ ਹੋਣਾ। ਜਿਵੇਂ ਬਾਬਾ ਜੀ ਦੇ ਅੱਗੇ ਕਿਸੇ ਆਪਣੇ ਸਰਦਾਰ ਭਰਾ ਦਾ ਅਸੀਂ ਨਾਂ ਲੈਂਦੇ ਆ ਤੇ ਸਾਨੂੰ ਪਤਾ ਨਹੀਂ ਹੁੰਦਾ ਕਿ ਇਸ ਨਾਂ ਦਾ ਕੀ ਮਤਲਬ ਹੈ, ਤੇ ਬਾਬਾ ਜੀ ਉਹਦੀ ਵੀ ਵੰਡ ਕੱਢ ਦਿੰਦੇ ਨੇ ਭਈ ਗੁਰਮੇਲ ਸਿੰਘ ਜਿਹੜੇ ਕੈਨੇਡਾ ਤੋਂ, ਟੋਰਾਂਟੋ ਤੋਂ ਸਾਡੇ ਦਰਸ਼ਕ ਜਿਨ੍ਹਾਂ ਨੇ ਇਹ ਭੇਜਿਆ ਅਖਾਨ, ਉਹਨਾਂ ਦੇ ਨਾਂ ਦਾ ਮਤਲਬ ਇਹ ਵੇ ਕਿ ਗੁਰਮੇਲ ਸਿੰਘ, ਗੁਰੂ ਨੂੰ ਮੇਲ ਦੇਣ ਵਾਲਾ। ਪਿਆਰਿਓ, ਇਹ ਜਿਹੜਾ ਅਖਾਨ ਸਾਡੇ ਭਾਈ ਸਰਦਾਰ ਗੁਰਮੇਲ ਸਿੰਘ ਹੋਰਾਂ ਭਿਜਵਾਇਆ ਹੈ, ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜੱਪ, ਇਹਦੇ ਵਿੱਚ ਇੱਕ ਇਹ ਵੀ ਮੱਤ ਦਿੱਤੀ ਗਈ ਹੋਈ ਏ ਭਈ ਕਿਸੇ ਵੀ ਫਨ ਨੂੰ ਤੁਸੀਂ ਸਿੱਖਣਾ ਹੈ, ਕਿਸੇ ਵੀ ਕੰਮ ਨੂੰ ਸਿੱਖਣਾ ਹੈ, ਤੇ ਉਹਦਾ ਜਿਹੜਾ ਕੋਈ ਮਹਾਨ ਕਾਰੀਗਰ ਹੈ ਨਾ, ਜਿਹੜਾ ਬੜਾ ਉੱਚਾ ਤੇ ਸੁੱਚਾ ਉਸਤਾਦ ਹੈ, ਉਹਦੇ ਕੋਲ ਸ਼ਾਗਿਰਦ ਪਵੋ। ਕਿਉਂਕਿ ਜਿੱਡਾ ਤੁਹਾਡਾ ਉਸਤਾਦ ਕਾਬਲ ਤੇ ਲਾਇਕ ਹੋਵੇਗਾ, ਇਨਸ਼ਾਅੱਲਾ ਅੱਗੋਂ ਬਾਲ ਕੇ ਵੀ ਉਸੇ ਤਰ੍ਹਾਂ ਹੀ ਆਪਣੇ ਉਸਤਾਦ ਦੇ ਪੈਰਾਂ ਤੇ ਪੈਰ ਧਰਦਿਆਂ ਹੋਇਆਂ ਕਾਮਯਾਬੀਆਂ ਦੀਆਂ ਮੰਜ਼ਲਾਂ ਤੇ ਪੁੱਜਣਗੇ। ਚੰਗੇ ਗੁਰੂ ਦਾ ਬਾਲਕਾ ਚੰਗਾ ਹੀ ਨਿਕਲਦਾ। ਤੇ ਜੇ ਉਸਤਾਦ ਹੋਰਾਂ ਨੂੰ ਆਪੂ ਕੱਖ ਨਾ ਆਉਂਦਾ ਹੋਵੇ ਤੇ ਫਿਰ ਚੇਲਿਆਂ ਦਾ ਵੀ ਕੱਖ ਨਹੀਂ ਬਣਦਾ, ਉਹ ਵੀ ਫਿਰ ਨਕੰਮੇ ਹੀ ਰਹਿੰਦੇ ਨੇ, ਉਸ ਮੁਕਾਮ ਤੇ ਨਹੀਂ ਪੁੱਜ ਸਕਦੇ ਜਿੱਥੇ ਚੰਗੇ ਗੁਰੂ ਦੇ ਬਾਲਕੇ ਅੱਪੜਦੇ ਨੇ। ਲੋ ਜੀ, ਬਾਬਾ ਜੀ ਤੁਹਾਡਾ ਜਿਹੜਾ ਪਿੰਡ ਏ, ਇਹਦੇ ਨਾਲ ਹੀ ਪਿੰਡ ਏ ਗੁਰੂ ਚੱਕ। ਹਾਂਜੀ ਹਾਂਜੀ। ਪਿੱਛੋਂ ਇੱਥੋਂ ਦੇ ਰਹਿਣ ਵਾਲੇ ਨੇ ਅੱਛਾ। ਤੇ ਅੱਜ ਕੱਲ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿੱਚ ਰਹਿੰਦੇ ਨੇ। ਅੱਛਾ ਅੱਛਾ ਅੱਛਾ। ਤੇ ਤੁਹਾਡੀ ਬਰਾਦਰੀ ਦੇ ਨੇ ਬਾਜਵੇ ਹੋਣਗੇ ਜੀ, ਸਰਦਾਰ ਰਣਜੀਤ ਸਿੰਘ ਬਾਜਵਾ। ਬਿਲਕੁਲ ਪੱਕੀ ਗੱਲ ਹੈ, ਬਾਜਵੇ ਨੇ ਇੱਥੋਂ ਦੇ ਗੁਰੂ ਬਾਜਵੇ ਜੀ, ਗੁਰੂ ਚੱਕ ਦੇ ਬਾਜਵੇ ਨੇ। ਪਿੱਛੋਂ ਪਿੱਛੇ ਜੇ ਆਏ ਵੀ ਹੋਏ ਸਨ, ਹਾਂਜੀ, ਯਾਤਰਾ ਕਰਕੇ ਗਏ ਸਨ ਗੁਰਦੁਆਰਾ ਦਰਬਾਰ ਸਾਹਿਬ। ਪਿੱਛੇ ਗਹਿਣਾ ਸਿੰਘ ਬਾਜਵਾ ਵੀ ਇੱਕ ਉੱਥੋਂ ਦੇ ਸਨ, ਉਹ ਆਏ ਸਨ ਇੱਥੇ, ਕਿਲੇ ਵਾਲੇ ਸੰਤਾਂ ਦੇ ਮੰਨਣ ਵਾਲੇ ਨੇ, ਤੇ ਉਹ ਫਿਰ ਮਿਲੇ ਵੀ ਸਨ ਮੈਨੂੰ ਜੀ। ਇਹ ਸਰਦਾਰ ਰਣਜੀਤ ਸਿੰਘ ਹੋਰੀ ਜਿਹੜੇ ਨੇ ਨਾ ਜੀ ਬਾਜਵਾ, ਕੈਨੇਡਾ ਤੋਂ ਇਹਨਾਂ ਸਾਨੂੰ ਭਿਜਵਾਇਆ ਅਖਾਨ ਕਿ ਆਉਣ ਪਰਾਈਆਂ ਜਾਈਆਂ ਤੇ ਵਿਛੋੜਨ ਸਕਿਆਂ ਪਾਈਆਂ। ਇਹਦਾ ਤਰਜਮਾ ਕਰੋ ਜੀ। ਵਾਹ ਜੀ ਵਾਹ। ਰਣਜੀਤ ਅਸਲ 'ਚ ਲਫ਼ਜ਼ ਹੈ ਰਣਜੀਤ, ਲੜਾਈ ਦਾ ਮੈਦਾਨ ਜਿੱਤਣ ਵਾਲਾ ਸਿੰਘ। ਵਾਹ ਵਾਹ। ਤੋ ਗੱਲ ਇਹ ਹੈ ਜੀ ਕਿ ਜਿਹੜਾ ਤੁਸੀਂ ਵੇਖਦੇ ਹੋ ਨਾ ਕਿ ਜਦੋਂ ਨਿੱਕੇ ਨਿੱਕੇ ਬਾਲ ਹੁੰਦੇ ਨੇ ਤੇ ਉਹ ਮਾਂ ਪਿਓ ਦੀ ਤੌਣ ਦੇ ਉੱਤੇ ਬਹਿੰਦੇ ਨੇ, ਤੇ ਉਹ ਐਡਾ ਇੱਕ ਦੂਜੇ ਨਾਲ ਭਰਾਵਾਂ ਨੂੰ, ਭੈਣਾਂ ਭਰਾਵਾਂ ਦਾ ਆਪਸ 'ਚ ਪਿਆਰ ਹੁੰਦਾ ਹੈ। ਔਰ ਫਿਰ ਉਹ ਜਦੋਂ ਵੱਡੇ ਹੌਲੀ ਹੌਲੀ ਵੱਡੇ ਹੋਣੇ ਸ਼ੁਰੂ ਹੁੰਦੇ ਨੇ ਤੇ ਉਸ ਵੇਲੇ ਤੱਕ ਵੀ, ਫਿਰ ਜਦੋਂ ਜਵਾਨ ਵੀ ਹੋ ਜਾਂਦੇ ਨੇ, ਕੁਆਰੇ ਹੁੰਦੇ ਨੇ, ਤੇ ਉਹ ਭਰਾਵਾਂ ਦੇ ਸਾਈਂ ਸਾਹ ਲੈਂਦੇ ਨੇ ਤੇ ਭਰਾਵਾਂ ਦੇ ਹਾਵੇ ਮਰਦੀਆਂ ਨੇ ਭੈਣਾਂ ਵੀ, ਤੇ ਉਹ ਸਾਰੇ ਸਿਲਸਿਲੇ। ਲੇਕਿਨ ਫਿਰ ਇਹ ਹੁੰਦਾ ਤੇ ਮਾਂ ਤੇ ਪਿਓ ਨੂੰ ਵੀ ਉਹਨਾਂ ਕੋਲੋਂ ਜਿਹੜਾ ਪੂਰਾ ਪਿਆਰ ਜਿਹੜਾ ਉਹ ਮਿਲਦਾ ਤੇ ਉਹ ਆਪਣੇ ਜਿਹੜੇ ਉਹਨਾਂ ਦੇ ਮਾਂ ਪਿਓ ਨੇ ਉਹ ਉਹਨਾਂ ਦੇ ਨਾਲ ਮਤਲਬ ਇਹ ਪੂਰਾ ਪਿਆਰ ਕਰਦੇ ਨੇ। ਲੇਕਿਨ ਪੂਰੇ ਘਰ ਦੇ ਜੀ ਬਾਜਵਾ ਸਾਹਿਬ ਇੱਕ ਮੁੱਠ ਦੀ ਤਰ੍ਹਾਂ ਹੁੰਦੇ ਨੇ। ਲੇਕਿਨ ਜਦੋਂ ਫਿਰ ਵੱਡਾ ਮੁੰਡਾ ਮਤਲਬ ਇਹ ਵਿਆਹ ਜਾਂਦਾ ਹੈ, ਹਾਂਜੀ, ਤੇ ਉਦੋਂ ਜਿਹੜੀ ਸੱਸ ਹੈ ਉਹ ਮਤਲਬ ਇਹ ਬੜੇ ਚਾਵਾਂ ਨਾਲ ਆਂਦੀ ਹੈ ਮੈਂ ਆਪਣੀ ਨੂੰਹ ਲਿਆਵਾਂ ਸਹੇੜ ਕੇ। ਜਿਵੇਂ ਅਖਾਣ ਹੈ, ਮੰਗੀ ਸਾਂ ਮੈਂ ਚੰਗੀ ਸਾਂ, ਵਿਆਹੀ ਲੱਥਾ ਚਾਹ, ਤੇ ਬੁਰੀ ਤੇ ਮੈਂ ਤਾਂ ਬਣੀ ਜਦ ਵਿਹੜੇ ਬੈਠੀ ਆ। ਵਾਹ ਵਾਹ। ਤੋ ਮਤਲਬ ਜਦੋਂ ਅਸੀਂ ਨੂੰਹਾਂ ਨੂੰ ਸਹੇੜ ਕੇ ਲਿਆਉਂਦੇ ਆ ਜਾਂ ਉਹਨਾਂ ਨੂੰ ਵੇਖਣ ਜਾਂਦੇ ਆ ਜੀ, ਸੱਸਾਂ ਨੂੰ ਵੀ ਬੜਾ ਚਾਅ ਹੁੰਦਾ, ਉਹਨੂੰ ਟੁਰਦੀ ਨੂੰ ਪਏ ਵਹਿੰਦੇ ਨੇ, ਹਾਂਜੀ, ਉਹਨੂੰ ਮਤਲਬ ਟੁਰਦੀ ਬੜਾ ਸੋਹਣਾ ਹੀ ਮੇਰੀ ਨੂੰ, ਹਾਂਜੀ, ਇਹ ਸਾਰਾ ਕੰਮ ਕਰਦੀ ਹੈ। ਔਰ ਉਹ ਬੜੀ ਸੋਹਣੀ ਲੱਗਦੀ ਹੈ ਜਿੰਨਾ ਚਿਰ ਪੇਕਿਆਂ ਦੇ ਘਰ 'ਚ ਰਹਿੰਦੀ ਹੈ। ਤੇ ਜਦੋਂ ਫਿਰ ਉਹ ਡੋਲੇ ਪੈ ਕੇ ਤੇ ਆਪਣੇ ਇਸ ਘਰ 'ਚ ਆ ਜਾਂਦੀ ਏ ਤੇ ਸੱਸ ਨੂੰ ਆਉਂਦਿਆਂ ਮਤਲਬ ਇਹ ਹੈ ਕਿ ਆਉਂਦਿਆਂ ਸੱਸ ਨੂੰ ਵੀ ਬੜੇ ਚਾਅ ਹੁੰਦੇ ਨੇ, ਆਉਂਦਿਆਂ ਬੜਾ ਪਾਣੀ ਵਾਰ ਤੇਲ ਵਾਰਦੀ ਏ, ਪਾਣੀ ਵਾਰ ਕੇ ਪੀਂਦੀ ਏ। ਅੱਛਾ, ਤੇ ਲੇਕਿਨ ਗੱਲ ਇਹ ਹੈ ਕਿ ਜਦੋਂ
ਹੌਲੀ ਹੌਲੀ ਉਹਨੂੰ ਇਹ ਜਾਪਦਾ ਵੀ ਜਿਹੜਾ ਮੇਰਾ ਮੁੰਡਾ ਹੈ ਉਹ ਜਿਹੜਾ ਮੈਨੂੰ ਪਿਆਰ ਕਰਦਾ ਸੀ ਉਹ ਪਿਆਰ ਹੌਲੀ ਹੌਲੀ ਘਟਣ ਲੱਗ ਪਿਆ। ਹਾਂ। ਤੇ ਘਾਟਾ ਤੇ ਪਿਆ ਨਾ ਸੱਸ ਨੂੰ, ਕਿਉਂਕਿ ਸੱਸ ਨੂੰ ਅੱਗੇ ਪਿਆਰ ਦੇ 100 ਯੂਨਿਟ ਮਿਲਦੇ ਸਨ। ਹਾਂਜੀ, ਉਹਦੇ 50 ਟੁਰ ਗਿਆ ਉਧਰ, ਔਰ ਉਹ ਜਨਾਬ ਨਾ ਫਿਰ ਸੱਸ ਜਿਹੜੀ ਆ ਉਹਨੂੰ ਕੈਰੀ ਅੱਖੇ ਵੇਖਣਾ ਸ਼ੁਰੂ ਕਰ ਦਿੰਦੀ ਏ। ਉਹ ਸਮਝਦੀ ਹੈ ਕਿ ਮੇਰੀ ਬਾਦਸ਼ਾਹੀ ਦੇ ਵਿੱਚ, ਜਿਵੇਂ ਬਾਦਸ਼ਾਹੀ ਵਿੱਚ ਬਾਦਸ਼ਾਹ ਦੂਜੇ ਬਾਦਸ਼ਾਹ ਨੂੰ ਨਹੀਂ ਬਰਦਾਸ਼ਤ ਕਰਦਾ, ਉਹ ਜਾਂ ਉਹ ਰਹਿੰਦਾ ਤੇ ਜਾਂ ਉਹ ਰਹਿੰਦਾ। ਹਾਂਜੀ, ਤੇ ਮਤਲਬ ਇਹ ਕਿ ਭਰਾਵਾਂ ਨੂੰ ਭਰਾਵਾਂ ਨਹੀਂ ਬਰਦਾਸ਼ਤ ਕੀਤਾ। ਰਾਜ ਪਿਆਰੇ ਰਾਜਿਆਂ ਵੀਰ ਦੁਪਰਿਆਰੇ। ਹਾਂਜੀ, ਔਰੰਗਜ਼ੇਬ ਨੇ 3 ਭਰਾ ਸਕੇ ਜਿਹੜੇ ਨੇ ਉਹ ਮਤਲਬ ਇਹ ਚੜਾਵੇ ਚਾੜ ਦਿੱਤੇ, ਪਿਓ ਨੂੰ 15 ਸਾਲ ਗਵਾਲੀਅਰ ਦੇ ਕਿਲੇ 'ਚ ਬੰਦ ਕਰ ਦਿੱਤਾ। ਤੋ ਇਹ ਜਿਹੜਾ ਅਖਤਿਆਰ ਦਾ ਜਿਹੜਾ ਬੰਦੇ ਨੂੰ ਭੁਲੇਖਾ ਲੱਗਾ ਹੁੰਦਾ ਨਾ, ਇਹ ਜਦੋਂ ਖੁੱਸਦਾ ਨਜ਼ਰ ਆਉਂਦਾ ਨਾ ਤੇ ਉੱਥੇ ਫਿਰ ਬੰਦਾ ਜਿਹੜਾ ਉਹ ਮਰਨ ਮਾਰਨ ਵਾਲਾ ਹੋ ਜਾਂਦਾ ਵੀ ਮੇਰਾ ਤੇ ਉਹ ਫਿਰ ਜ਼ਾਹਰ ਉਹਨੂੰ ਉਹ ਬੁਰੀ ਲੱਗਣ ਲੱਗ ਪੈਂਦੀ ਹੈ ਉਹ ਨੂੰਹ ਜਿਹੜੀ ਹੈ। ਹਾਂਜੀ, ਤੇ ਆਉਣ ਭਰਾਈਆਂ ਜਾਈਆਂ ਤੇ ਵਿਛੋੜਨ ਸਕੀਆਂ ਭਾਈਆਂ। ਹੁਣ ਅੱਗੇ ਗੱਲ ਇਹ ਆ ਗਈ ਕਿ ਜਦੋਂ ਭਰਾ ਨੇ, ਪਹਿਲਾਂ ਤੇ ਭਰਾ ਇੱਕ ਦੂਜੇ ਦੇ ਹਾਵੇ ਜੀਂਦੇ ਨੇ ਹਾਵੇ ਮਰਦੇ ਨੇ, ਉਹ ਮੇਰੇ ਭਰਾ ਦੀ ਆ ਗੱਲ, ਉਹ ਮੇਰੇ ਭਰਾ ਦੀ ਆ ਗੱਲ। ਲੇਕਿਨ ਜਦੋਂ ਸਾਰੇ ਵਿਆਹੇ ਜਾਂਦੇ ਨੇ ਤੇ ਸਾਰੀਆਂ ਬੁੱਢੀਆਂ ਜਿਹੜੀਆਂ ਨੇ ਉਹਨਾਂ ਦੀਆਂ, ਹਾਂਜੀ, ਉਹ ਆਪਣੇ ਆਪਣੇ ਹਿਸਾਬ ਨਾਲ ਸਬਕ ਪੜ੍ਹਾਉਂਦੀਆਂ ਨੇ। ਉਹ ਆਂਦੀਆਂ ਨੇ ਤੈਨੂੰ ਤੇ ਆ ਵੱਡਾ ਖਾ ਗਿਆ ਹੀ, ਕਰਦਾ ਕੱਖ ਨਹੀਂ ਹੂੰ। ਹਾਂਜੀ, ਸਾਰੀ ਦਿਹਾੜੀ ਮੁੱਛਾਂ ਨੂੰ ਤਾ ਦੇ ਕੇ ਫਿਰਦਾ ਰਹਿੰਦਾ, ਤੂੰ ਸਾਰੀ ਦਿਹਾੜੀ ਤੂੰ ਡੰਗਰ ਬਣਨ ਵਾਸਤੇ ਰਹੀਆਂ, ਤੂੰ ਸਾਰੇ ਕੰਮ ਤੂੰ ਕਰਨਾ, ਪੱਠੇ ਤੂੰ ਪਾਏ, ਪੱਠੇ ਤੂੰ ਡੰਗਰ ਤੂੰ ਚੋਏ, ਇਹ ਚੌਧਰੀ ਬਣ ਕੇ ਫਿਰਦਾ ਰਹਿੰਦਾ। ਹਾਂਜੀ, ਉਹ ਜਿਹੜੀਆਂ ਬੀਬੀਆਂ ਨੇ ਨਾ ਫਿਰ ਜਦੋਂ ਸਰਾਣੀਆਂ ਦਰਾਣੀਆਂ ਤੇ ਜਠਾਣੀਆਂ ਉਹ ਫਿਰ ਆਪਣੇ ਆਪਣੇ ਖਾਮਦਾ ਨੂੰ ਨਾ ਜਦੋਂ ਪੱਟੀਆਂ ਜੂ ਪੜਾਉਂਦੀਆਂ ਨੇ, ਪੱਟੀਆਂ ਪੜਾਉਣ ਲੱਗ ਪੈਂਦੀਆਂ ਨੇ। ਅੱਛਾ, ਤੇ ਘਰਾਂ ਦੇ ਵਿੱਚ ਫਿਰ ਇੰਜ ਦਫੇੜਾਂ ਪੈਂਦੀਆਂ ਨੇ। ਤੇ ਫਿਰ ਉਹ ਗੱਲ ਸਿਰਫ ਇੰਨੀ ਹੈ ਕਿ ਜਿਹੜੇ ਖਾਮੰਦ ਮਤਲਬ ਕਈ ਤੇ ਆਂਦੇ ਨੇ ਨਾ ਕਿ 2 ਕੰਨ ਬਣੇ ਨੇ ਇਸ ਵਾਸਤੇ ਵੀ ਇੱਧਰੋਂ ਸੁਣੋ ਤੇ ਇੱਧਰੋਂ ਕੱਢ ਛੜੋ। ਹਾਂਜੀ, ਤੇ ਮੈਨੂੰ ਵੀਰ ਪਿਆਰੇ ਨੇ ਬੀਵੀ ਦੀ ਜਗ੍ਹਾ ਤੇ, ਵੀਰ ਭਰਾ ਮੈਨੂੰ ਨਹੀਂ ਲੱਭਣਾ ਦੁਬਾਰਾ, ਬੀਵੀ ਦੂਜੀ ਵੀ ਲੱਭ ਸਕਦੀ ਹੈ। ਅੱਛਾ, ਉਹਨਾਂ ਘਰਾਂ 'ਚ ਤੇ ਗੁਜ਼ਾਰਾ ਹੁੰਦਾ ਰਹਿੰਦਾ। ਇੱਕ ਦਿਨ ਦੀ ਗੱਲ ਹੈ ਕਿ ਮੈਂ ਬੱਸ 'ਚ ਬੈਠਾ ਸਾਂ, ਆ ਰਿਹਾ ਸਾਂ ਜੀ, ਤੇ ਇੱਕ ਇਸ ਤਰ੍ਹਾਂ ਹੀ ਗੱਲ ਹੋ ਰਹੀ ਸੀ। ਜ਼ਾਹਰ ਜ਼ਿੰਦਗੀ ਇਹ ਸਾਡੀ, ਇਹਦੇ ਬਾਰੇ 'ਚ ਗੱਲਾਂ ਹੋ ਰਹੀਆਂ ਸਨ। ਯਾਰ ਇਹ ਬੀਬੀਆਂ ਨੂੰ ਨਹੀਂ ਸਿਖਾਉਂਦੀਆਂ ਇੱਕ ਦੂਜੀ ਨੂੰ, ਤੇ ਆਉਣ ਬਗਾਨੀਆਂ ਜਾਈਆਂ ਤੇ ਵਿਛੋੜਨ ਸਕੀਆਂ ਭਾਈਆਂ। ਤੋ ਇੱਕ ਬਾਬਾ ਸੀ ਤੇ ਉਹਨੇ ਗੱਲ ਸੁਣਾਈ, ਮੇਰੇ ਨਾਲ ਬੈਠਾ। ਉਹ ਆਖਣ ਲੱਗਾ ਵੀ ਅਸੀਂ 6 ਭਰਾ ਸਾਂ। ਅੱਛਾ ਜੀ। 6 ਭਰਾਵਾਂ ਦੇ ਸਾਡੇ 19 ਪੁੱਤਰ ਸਨ। ਅੱਲਾਹੁ ਅਕਬਰ। 19 ਪੁੱਤਰ ਨੇ ਔਰ ਅਸੀਂ 6 ਭਰਾਵਾਂ ਤੇ 19 ਪੁੱਤਰ ਵੀ ਸਾਰੇ ਵਿਆਹੇ ਨੇ। 145 ਜੀ ਨੇ ਸਾਡੇ ਤੇ ਅਸੀਂ ਅੱਜ ਵੀ ਇੱਕ ਤੌਣ ਤੇ ਆ। ਅੱਲਾਹੁ। ਮੈਂ ਆਖਿਆ ਹੀ ਕਿਵੇਂ ਹੋ ਸਕਦਾ ਹੈ, ਤੇ ਅੱਜ ਦੇ ਸਾਇੰਸੀ ਦੌਰ 'ਚ ਇਹ ਤੇ ਬੜੀ ਅਜੀਬੋ ਗਰੀਬ ਗੱਲ ਹੈ। ਉਹਨੇ ਕਿਹਾ ਜੀ ਗੱਲ ਇਹ ਹੈ ਕਿ 6 ਭਰਾਵਾਂ ਤੋਂ ਜਿਹੜਾ ਛੋਟਾ ਸੀ ਨਾ ਸਾਰਿਆਂ ਤੋਂ, ਉਹਨੂੰ ਅਸਾਂ ਜੁਮਲਾ ਹਕੂਕ ਦਿੱਤੇ ਸਨ ਸਾਰੀਆਂ ਬੀਬੀਆਂ ਦੇ। ਵੀ ਜੇ ਕੋਈ ਡਿੰਗੀ ਬੋਲੇ ਨਾ ਤੇ ਛੋਟਾ ਜਿਹਾ ਇੱਕ ਛੋਟਾ ਸੀ ਤੇ ਉਹਨੂੰ ਆਖਿਆ ਵੀ ਤੂੰ ਇਹਦੀ ਸਰਵਿਸ ਕਰ ਦੇਣੀ ਹੈ। ਔਰ ਉਹਨੂੰ ਆਖਣਾ ਵੀ ਤੂੰ ਨਹੀਂ ਵੱਡੀ ਛੋਟੀ ਵੇਖਣੀ, ਤੂੰ ਇਹਨੂੰ ਕੁੱਟ ਧਰਨਾ ਹੈ। ਅੱਛਾ, ਕੋਈ ਚੀਜ਼ਾਂ ਕੁੱਟਿਆ ਹੀ ਕੰਮ ਕਾਬੂ ਆਉਂਦੀਆਂ। ਅੱਛਾ, ਉਹ ਜਨਾਬ ਨਾ ਉਹ ਆਂਦਾ ਕਿ ਐਡਾ ਫਾਇਦਾ ਹੋਇਆ ਉਸ ਕੰਮ ਦਾ ਕਿ ਅੱਜ ਵੀ ਅਸੀਂ 145 ਜੀ ਹਾਂ ਜੀ। 2-3 ਤੰਦੂਰ ਇਕੱਠੇ ਲਾਏ ਨੇ। ਵਾਹ। ਇੱਕ ਪੇੜੇ ਕਰੀ ਜਾਂਦੀ ਏ, ਦੂਜੀ ਵਿੱਚ ਲਾਈ ਜਾਂਦੀ ਏ, ਤੀਜੀ ਬਾਹਰ ਕੱਢੀ ਜਾਂਦੀ ਏ ਰੋਟੀਆਂ। ਇੰਜ ਹੀ 2-3 ਚੁੱਲ੍ਹਾਂ ਤਾਈਆਂ ਨੇ। ਇੱਕ ਪੇੜੇ ਕਰਕੇ ਪੇੜੇ ਕਰਦੀ ਏ, ਦੂਜੀ ਛੰਡ ਕੇ ਰੋਟੀ ਉਹਦੇ ਉੱਤੇ ਪਾਈ ਜਾਂਦੀ ਏ, ਤੀਜੀ ਘਿਓ ਲਾਈ ਜਾਂਦੀ ਏ, ਚੌਥੀ ਉਹਨੂੰ ਥੱਲੇ ਲਾਈ ਜਾਂਦੀ ਏ। ਉਹ ਇੰਜ ਕਰਕੇ ਤੋਂ ਆਂਦਾ ਅਸੀਂ ਅੱਜ ਵੀ 145 ਜੀਆਂ ਦਾ ਸਾਡਾ ਇਕੱਠਾ ਲੰਗਰ ਪੱਕਦਾ ਹੈ, ਔਰ ਇਕੱਠਿਆਂ ਦੇ ਵਿੱਚ ਏਡੀ ਬਰਕਤ ਹੁੰਦੀ ਹੈ ਕਿ ਸਾਡਾ ਖਰਚ ਹੀ ਕੋਈ ਨਹੀਂ। ਵੇਖੋ ਨਾ, ਅਸੀਂ ਛੜਿਆਂ ਰਹਿ ਕੇ ਵੇਖਿਆ ਕਿ ਕੱਲਿਆਂ ਵੀ ਤੁਸੀਂ ਆਪਣੇ ਜੋਗੀ ਹਾਂਡੀ ਪਕਾਓ ਤੇ ਖਰਚਾ ਉਨਾ ਹੀ ਹੁੰਦਾ ਹੈ, ਤੇ ਜੇ 2-3 ਜੋਗੀ ਵੀ ਪਕਾਓ ਤੇ ਖਰਚਾ ਉਨਾ ਹੀ ਹੁੰਦਾ ਹੈ। ਲੇਕਿਨ ਗੱਲ ਉਹ ਹੀ ਹੈ, ਚੁਧਰਾ ਦਾ ਅਹਿਸਾਸ ਜਿਹਾ ਜਿਹੜਾ ਅੰਦਰ ਵੜਿਆ ਹੁੰਦਾ ਹੈ। ਔਰ ਉਹ ਜਿਹੜੀਆਂ ਬੀਬੀਆਂ ਹਰ ਵੇਲੇ, ਹਾਲਾਂਕਿ ਕੰਮ ਚੰਗਾ ਨਹੀਂ, ਕੰਮ ਚੰਗਾ ਇਹ ਹੀ ਹੈ ਕਿ ਸਿਰਾਂ ਜੁੜਿਆਂ ਦੀਆਂ ਮਤਲਬ ਇਹ ਬਰਕਤਾਂ ਹੁੰਦੀਆਂ ਬੜੀਆਂ ਜੀ, ਤੇ ਸਿਰਾਂ ਜੁੜਿਆਂ ਦੀਆਂ ਬੜੀਆਂ ਬਰਕਤਾਂ ਹੁੰਦੀਆਂ ਨੇ। ਔਰ ਜਿਨ੍ਹਾਂ ਸਿਰਾਂ ਦੇ ਜੁੜੇ ਹੋਣਗੇ ਉਹਨਾਂ ਦਾ ਬਾਹਰ ਵੀ ਪਹਾੜ ਹੁੰਦਾ ਹੈ।
ਹਾਂ। ਤੇ ਜਿਹੜੇ ਭਰਾ ਆਪਸ 'ਚ ਬੁੱਢੀਆਂ ਦੇ ਆਖੇ ਲੱਗ ਕੇ ਗਲਮੋ ਗਲਮੀ ਹੋਣ ਉਹਨਾਂ ਨੂੰ ਬਾਹਰੋਂ ਵੀ ਲੋਕੀ ਵਾਰੀ-ਵਾਰੀ ਫੰਡਦੇ ਨੇ ਹਾਂ, ਆ ਕੇ। ਹਾਂਜੀ, ਤੇ ਦੂਜੇ ਇਹ ਜਿਹੜੀਆਂ ਘਰਾਂ ਦਾ ਜਿਹੜਾ ਸਾਡਾ ਨਿਜ਼ਾਮ ਏ ਇਹਨੂੰ ਚਲਾਉਣ ਲਈ ਜ਼ਰੂਰੀ ਏ ਕਿ ਭਰਾ ਜਿਹੜੇ ਨੇ ਉਹ ਇਹੋ ਜਿਹੀਆਂ ਗੱਲਾਂ ਘੱਟ ਸੁਣਨ, ਘੱਟ ਸੁਣ ਕੇ ਤੇ ਆਪਣਾ ਜਿਹੜਾ ਸਾਂਝਾ ਮਫਾਦ ਏ ਵਾਹ। ਉਹਨੂੰ ਚੇਤੇ ਰੱਖਣ, ਮਾਂ ਪਿਓ ਦੀ ਇੱਜ਼ਤ ਕਰਨ, ਮਾਂ ਪਿਓ ਨੂੰ ਪੁੱਛ ਕੇ ਟੁਰਨ ਜਿੰਨਾ ਚਿਰ ਉਹ ਜਿਉਂਦੇ ਨੇ। ਉਹਦੇ ਤੋਂ ਬਾਅਦ ਵੱਡੇ ਭਰਾ ਨੂੰ, ਸਾਡੇ ਸਮਾਜ ਦੇ ਵਿੱਚ ਇਹ ਰਿਵਾਜ ਸੀ ਕਿ ਵੱਡੇ ਭਰਾ ਨੂੰ ਪਿਓਾਂ ਜਿੰਨਾ ਆਦਰ ਦਿੱਤਾ ਜਾਂਦਾ ਹਾਂਜੀ ਹਾਂਜੀ ਤੇ ਵੱਡੇ ਭਰਾ ਨੂੰ ਉਮਰੋਂ ਵੀ ਜਿਹੜਾ ਵੱਡਾ ਹੋਵੇ, ਭਾਵੇਂ ਉਹ ਬਹੁਤ ਸਾਰਿਆਂ ਤੋਂ ਵੱਡਾ ਨਾਮ ਹੀ ਹੋਏ, ਉਹਨੂੰ ਵੀ ਆਖਣਾ ਤੂੰ ਮੇਰਾ ਵੱਡਾ ਭਰਾ ਹੈ। ਹਾਂ। ਤੋ ਗੱਲ ਇਹ ਹੈ ਕਿ ਘਰਾਂ ਦਾ ਵੇਖੋ ਨਾ ਜੀ, ਜਦੋਂ ਤੁਸੀਂ ਤੀਲੇ ਕਾਨੇ ਅਲੱਗ ਹੋਣਗੇ ਨਾ ਜੀ ਤੇ ਤੁਹਾਡਾ ਭੜ ਭੱਜ ਜਾਏਗਾ। ਭੜ ਭੱਜੇਗਾ ਤੇ ਬਾਹਰੋਂ ਵੀ, ਕਿਉਂਕਿ ਦੁਨੀਆ ਦਾ ਕਾਨੂੰਨ ਹੈ ਕਿ ਕਮਜ਼ੋਰੀ ਸ਼ੈ ਨੂੰ ਹਰ ਸ਼ੈ ਪੈਂਦੀ ਆ ਕੇ ਮਾਰਨ ਵਾਸਤੇ। ਤੇ ਘਰਾਂ ਦਾ ਰੋਬ, ਘਰਾਂ ਦੀ ਖੂਬਸੂਰਤੀ, ਘਰਾਂ ਦਾ ਸੁੰਦਰਤਾ, ਹਾਂਜੀ, ਉਹ ਸਲੂਕ ਨਾਲ ਹੀ ਕਾਇਮ ਦਾਇਮ ਰਹਿ ਸਕਦੀ ਹੈ। ਔਰ ਜਿਹੜੀਆਂ ਬਰਕਤਾਂ ਇਕੱਠ 'ਚ ਹੁੰਦੀਆਂ ਨੇ ਉਹ ਵਖਰੇਵੇਂ 'ਚ ਕਦੀ ਨਹੀਂ ਹੋਈਆਂ। ਵਾਹ। ਕਿ ਵੇਖੋ ਨਾ, ਘਰ 'ਚ ਹਰ ਸ਼ੈ ਦਾ ਇੱਕ ਮਕਾਮ ਹੈ। ਬੀਬੀ ਦਾ ਵੀ ਇੱਕ ਮਕਾਮ ਹੈ, ਉਹਨੂੰ ਵੀ ਉਹਦੀ ਡਿਊ ਇੱਜ਼ਤ ਦੇਣੀ ਚਾਹੀਦੀ ਹੈ। ਜਿਹੜੀ ਘਰੋਂ ਮਾਪਿਆਂ ਨੂੰ ਆਪਣਿਆਂ ਨੂੰ ਛੱਡ ਕੇ ਆਈ ਹੈ, ਇਹ ਨਹੀਂ ਬਈ ਉਹਨੂੰ ਦਾਬੇ ਥੱਲੇ ਰੱਖੋ, ਉਹਨੂੰ ਮੱਤ ਨਾਲ ਪਿਆਰ ਨਾਲ ਕਿ ਸਾਡਾ ਇਹ ਭਰਾ ਹੈ, ਹਾਂਜੀ, ਮੇਰਾ ਇਹ ਵੱਡਾ ਭਰਾ ਹੈ, ਇਹਦੀ ਇੱਜ਼ਤ ਕਰਨੀ ਮੇਰੇ ਤੇ ਵਾਜਿਬ ਹੈ, ਹਾਂਜੀ। ਤੇ ਤੂੰ ਭਾਈ, ਤੈਨੂੰ ਕੱਪੜਾ ਲੱਤਾ ਜਿਹੜਾ ਹੈ ਉਹਦਾ ਮੈਂ ਜ਼ਿੰਮੇਦਾਰ ਹਾਂ, ਤੇਰੇ ਖਰਚਿਆਂ ਦਾ ਜ਼ਿੰਮੇਦਾਰ ਮੈਂ ਹਾਂ। ਲੇਕਿਨ ਇਹਦੂ ਅੱਗੇ ਤੂੰ ਸਾਡੇ ਜਿਹੜੇ ਮਾਮਲਾਤ ਨੇ ਉਹਨਾਂ ਦੇ ਵਿੱਚ ਮਤਲਬ ਇਹ ਕਿ ਸਿਰਫ ਇਸ ਬੁਨਿਆਦ ਤੇ ਕਿ ਮੇਰੀ ਚਦਰਾ ਹੋਵੇ, ਮੈਂ ਵੱਡੀ ਬਣ ਜਾ, ਦੂਜੀ ਨਿੱਕੀ ਵੀ ਆਖੇ ਮੈਂ ਉਦੋਂ ਵੱਡੀ ਬਣ ਜਾ, ਉਦੋਂ ਨਿੱਕੀ ਆਖੇ ਮੈਂ ਵੱਡੀ ਬਣ ਜਾ, ਤੇ ਫਿਰ ਘਰਾਂ ਦਾ ਨਿਜ਼ਾਮ ਬਰਬਾਦ ਹੁੰਦਾ। ਇਹ ਉਹਨਾਂ ਨੂੰ ਚਾਹੀਦਾ ਕਿ ਪਿਆਰ ਪੋਚੇ ਨਾਲ ਉਹਨਾਂ ਨੂੰ ਸਮਝਾਣ, ਉਹਨਾਂ ਦੀਆਂ ਜਾਇਜ਼ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਵਾਜਬ ਨੇ। ਇਹ ਨਹੀਂ ਵੀ ਜੀ ਉਹਨਾਂ ਨੂੰ ਬਿਲਕੁਲ ਹੀ ਤੁਸੀਂ ਇਹ ਸਮਝੋ ਕਿ ਬਾਹਰੋਂ ਆਈਆਂ ਨੇ, ਉਹਨਾਂ ਨੂੰ ਵੀ ਇੱਜ਼ਤ ਦਿਓ। ਲੇਕਿਨ ਜਿਹੜੀ ਉਹਨਾਂ ਦੀ ਇਹੋ ਜਿਹੀ ਗੱਲ ਹੈ ਵਿਛੋੜਨ ਵਾਲੀ, ਹਾਂਜੀ, ਉਹਦੇ ਤੋਂ ਵੀ ਆਪਣੇ ਆਪ ਨੂੰ ਮਤਲਬ ਇਹ ਧਿਆਨ ਰੱਖੋ ਕਿ ਅਸੀਂ ਭਰਾ ਵਾਂ ਇੱਕ ਪਿਓ ਦੀ। ਬੀਵੀ ਤੇ ਫੇਰ ਵੀ ਲੱਭ ਸਕਦੀ ਹੈ, ਸਿਆਣੇ ਆਂਦੇ ਨੇ ਭਰਾ ਨਹੀਂ ਲੱਭਦੇ, ਹਾਂਜੀ। ਤੋ ਇੱਥੇ ਹੁਣ ਮਤਲਬ ਇਹ ਕਿ ਅਸਾਂ ਵੇਖਿਆ ਭਰਾਵਾਂ ਨੂੰ ਭਰਾ ਕਤਲ ਵੀ ਕਰ ਦਿੰਦੇ, ਜਾਂ ਤੋ ਇਸ ਵਜ੍ਹਾ ਨਾਲ ਕਿ ਉਹ ਛੋਟੀਆਂ ਛੋਟੀਆਂ ਗੱਲਾਂ ਕੰਨ ਭਰਨ, ਇਹ ਜਿਹੜਾ ਇਹ ਕੰਮ ਚੰਗਾ ਨਹੀਂ ਹੁੰਦਾ। ਕਿ ਵੇਖੋ ਨਾ, ਸਾਰੇ ਕੰਮ ਸੁਲੱਖਣੀ ਮੱਤ ਨਾਲ ਹਾਂਜੀ ਹੋਣੇ ਚਾਹੀਦੇ ਹੈ। ਖਾਮਨ ਨੂੰ ਵੀ ਚਾਹੀਦਾ ਕਿ ਆਪਣੀ ਬੀਵੀ ਨੂੰ ਇਹ ਸਮਝਾਏ ਕਿ ਉਹ ਮੇਰਾ ਭਰਾ ਹੈ, ਮੇਰਾ ਮਾਂ ਪਿਓ ਜੰਮਿਆ ਹੈ, ਤੂੰ ਵੀ ਕਿਸੇ ਦੀ ਜੰਮੀ ਹੈ, ਤੈਨੂੰ ਵੀ ਇੱਜ਼ਤ ਦੇਣੀ ਜ਼ਰੂਰੀ ਹੈ, ਤੇਰਾ ਖਰਚ ਪੂਰਾ ਕਰਨਾ ਜ਼ਰੂਰੀ ਹੈ, ਤੇਰੇ ਘਰ ਦੇ ਮਾਮਲੇ, ਤੇਰੀ ਕੋਈ ਤੇਰੇ ਨਾਲ ਕੋਈ ਬਿਜ਼ਤੀ ਕਰੇ ਤੇ ਉਹ ਮੈਨੂੰ ਦੱਸ, ਮੈਂ ਉਹਨੂੰ ਵੀ ਸਮਝਾਵਾਂਗਾ। ਲੇਕਿਨ ਘਰਾਂ ਨੂੰ ਫਿਰ ਇੰਝ ਹੀ ਸਾਰਾ ਸਮਝਾ ਬੁਝਾ ਕੇ ਤੇ ਖੂਬਸੂਰਤੀ ਨਾਲ ਇੱਕ ਫੁੱਲਾਂ ਦੇ ਗੁਲਦਸਤੇ ਦੀ ਤਰ੍ਹਾਂ ਘਰ ਨੂੰ ਬਣਾਇਆ ਜਾ ਸਕਦਾ ਹੈ। ਤੇ ਜੇ ਕੰਨਾਂ ਦੇ ਕੱਚੇ ਜਿਹੜੇ ਖਾਵੰਦ ਹੁੰਦੇ ਨੇ, ਉਹ ਉਹਨਾਂ ਦੇ ਆਖੇ ਲੱਗ ਕੇ ਤੇ ਉਹ ਸਮਝਣ ਕਿ ਇਹ ਜਿਹੜੀ ਮੇਰੀ ਬੀਵੀ ਹੈ, ਇਹੀ ਮੇਰੀ ਦੁਨੀਆ ਤੋਂ ਸਭ ਤੋਂ ਸੱਕੀ ਸਾਕ ਹੈ, ਤੇ ਉਹਦੇ ਨਾਲ ਫਿਰ ਵਿਗਾੜ ਪੈਂਦੇ ਨੇ। ਕਿਉਂਕਿ ਉਮਰਾਂ ਛੋਟੀਆਂ ਹੁੰਦੀਆਂ ਨੇ, ਅਕਲਾਂ ਕੱਚੀਆਂ ਹੁੰਦੀਆਂ ਨੇ, ਔਰ ਜ਼ਾਹਰ ਅਕਲਾਂ ਕੱਚੀਆਂ ਜਿਹੜੀਆਂ ਨੇ ਉਹ ਪੱਕੀਆਂ ਅਕਲਾਂ ਦੇ ਬਰਾਬਰ ਤੇ ਨਹੀਂ ਨਾ ਹੋ ਸਕਦੀਆਂ, ਹਾਂਜੀ, ਔਰ ਉਹਨਾਂ ਦਾ ਤਜਰਬਾ ਨਹੀਂ ਹੁੰਦਾ। ਲਓ ਜੀ, ਸਰਦਾਰ ਰਣਜੀਤ ਸਿੰਘ ਬਾਜਵਾ ਜੀ, ਤੁਹਾਡਾ ਭੇਜਿਆ ਹੋਇਆ ਅਖਾਣ ਬੜਾ ਹੀ ਮੱਤ ਭਰਿਆ ਸੀ ਤੇ ਉਹਦੀ ਬੜੀ ਸੋਹਣੀ ਵੰਡ ਕਰਕੇ ਬਾਬਾ ਜੀ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤੀ। ਗੁਜ਼ਾਰਿਸ਼ ਇਹ ਵੇ ਕਿ ਬਾਬਲ ਦਾ ਵਿਹੜਾ, ਜਿੱਥੇ ਸਾਰੇ ਭੈਣਾਂ ਭਰਾ ਸੱਕੇ ਇੱਕ ਘਰ ਵਿੱਚ ਇੱਕ ਛੱਤ ਥੱਲੇ ਆਪਣੇ ਮਾਂ-ਬਾਪ ਦੇ ਨਾਲ ਇੱਕ ਮੁੱਠ ਹੋ ਕੇ ਰਹਿੰਦੇ ਨੇ, ਉੱਥੇ ਵਾਕਈ ਬਸਾ ਔਕਾਤ ਸਾਰਿਆਂ ਘਰਾਂ 'ਚ ਇਸ ਤਰ੍ਹਾਂ ਨਹੀਂ ਵੀ ਹੁੰਦਾ। ਬੜੇ ਬੜੇ ਆਲਾ ਲੋਕ ਵੀ ਨੇ, ਬੜੇ ਨਜੀਬੁ ਤਰਫੈਨ ਲੋਕ ਵੀ ਨੇ, ਜਿਹੜੇ ਥੋੜ੍ਹੀ ਕੀਤਿਆਂ ਜਨਾਨੀਆਂ ਦੀਆਂ ਗੱਲਾਂ ਦੇ ਉੱਤੇ ਕੰਨ ਨਹੀਂ ਵੀ ਧਰਦੇ। ਲੇਕਿਨ ਬਹੁਤਾ ਸਾਡੇ ਸਮਾਜ ਵਿੱਚ ਜੋ ਵੇਖਣ 'ਚ ਆਉਂਦਾ ਉਹਦਾ ਹੀ ਫਿਰ ਅਖਾਣ ਬਣ ਜਾਂਦਾ। ਉਹ ਇਹ ਹੀ ਹੈ ਭਈ ਆਉਣ ਪਰਾਈਆਂ ਜਾਈਆਂ ਤੇ ਵਿਛੋੜਨ ਸਕਿਆਂ ਭਾਈਆਂ। ਪਿਆਰਿਓ, ਇੱਕ ਉਰਦੂ ਦਾ ਬੜਾ ਹੀ ਖੂਬਸੂਰਤ ਸ਼ੇਰ ਮੈਨੂੰ ਯਾਦ ਆ ਗਿਆ ਇਸ ਮੌਕੇ ਤੇ। कुर्बतों की दूरियां कितनी क़यामत खेज हैं, जिनमें चूल्हे बट गए उन आंगनों से पूछना।
ਉਹਨਾਂ ਵਿਹੜਿਆਂ ਤੋਂ ਪੁੱਛੋ ਜਾ ਕੇ ਜਿੱਥੇ ਚੁੱਲ੍ਹਿਆਂ ਦੀ ਵੰਡ ਕਰ ਲਈ ਗਈ। ਹਾਲਾਂਕਿ ਪਹਿਲੇ ਤੇ ਇੱਕੋ ਹੀ ਚੁੱਲ੍ਹਾ ਸੀ, ਉਹਦੇ ਉੱਤੇ ਹੀ ਮਾਂ ਪਕਾਉਂਦੀ ਸੀ। ਸਾਰੇ ਧੀਆਂ ਪੁੱਤਰ ਰਸੋਈ ਦੇ ਵਿੱਚ ਬਹਿ ਕੇ ਤੇ ਮਾਂ ਦੇ ਹੱਥ ਦਾ ਪੱਕਿਆ ਖਾਂਦੇ ਸਨ। ਜਦੋਂ ਵੱਡੀ ਭਰਜਾਈ ਆਈ, ਫਿਰ ਬਾਬਾ ਜੀ ਜਿਵੇਂ ਦੱਸਿਆ ਦਰਾਣੀਆਂ ਜਠਾਣੀਆਂ ਆਈਆਂ ਤੇ ਛੋਟੀ ਛੋਟੀ ਉੱਠਕੋਰ ਲਾਉਂਦੀਆਂ ਰਹਿੰਦੀਆਂ ਨੇ, ਤੇ ਭਰਾ ਜਿਹੜੇ ਨੇ ਉਹ ਸਾਰੀਆਂ ਰਨਾਂ ਜੋ ਉਹਨਾਂ ਦੇ ਕੰਨ ਭਰਦੀਆਂ ਨੇ, ਤੇ ਭਰਾ ਇੱਕ ਦੂਜੇ ਤੋਂ ਹੌਲੀ ਹੌਲੀ ਦੁਰਾਡੇ ਹੁੰਦੇ ਜਾਂਦੇ ਨੇ। ਐਸਾ ਹੋਣਾ ਨਹੀਂ ਚਾਹੀਦਾ। ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਵੀ ਲਿਖਿਆ ਹੈ ਕਿ ਭਾਈਆਂ ਬਾਝ ਨਾ ਮਜਲਸਾਂ ਸੋਂਦੀਆਂ ਨਹੀਂ, ਤੇ ਭਾਈਆਂ ਬਾਝ ਕੁਝ ਭਰਮ ਤੇ ਭਾਰ ਨਹੀਂ। ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆ ਜਿੱਡੀ ਕੋਈ ਹਾਰ ਨਹੀਂ। ਭਾਈ ਢਾਂਵਦੇ ਤੇ ਭਾਈ ਉਸਾਰਦੇ ਨਹੀਂ, ਭਾਈਆਂ ਬਾਝ ਬਾਹਾਂ ਬਲਕਾਰ ਨਹੀਂ। ਭਾਈ ਮਰਨ ਤੇ ਜਾਂਦੀਆਂ ਭੱਜ ਬਾਹਾਂ, ਬਿਨਾਂ ਭਾਈਆਂ ਦੇ ਕੋਈ ਸਰਦਾਰ ਨਹੀਂ। ਤੇ ਤਾਲੇ ਮੰਦ ਦੀਆਂ ਲੱਖ ਖੁਸ਼ਾਮਦਾਂ ਨਹੀਂ, ਅਤੇ ਕੋਈ ਗਰੀਬ ਦਾ ਯਾਰ ਨਹੀਂ। ਤੇ ਵਾਰਿਸ ਸ਼ਾਹ ਮੀਆਂ ਬਿਨਾਂ ਭਾਈਆਂ ਦੇ ਸਾਨੂੰ ਜਿਉਵਣਾ ਜ਼ਰਾ ਦਰਕਾਰ ਨਹੀਂ। ਪਿਆਰੇ ਵੇਖਣ ਵਾਲਿਓ, ਇਹਦੇ ਨਾਲ ਹੀ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇ। ਓ ਚੱਲ ਮੇਲੇ ਨੂੰ ਚਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀ।